ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਰਮਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब आज 10 जुलाई 2018 27 सावन नानकशाही संवत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਹਫਤੇ ਦਾ ਲਾਸਟ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਕੀ ਵਿਚਾਰਾਂ ਨੇ ਤੁਹਾਡੀਆਂ ਅੱਜ ਦੇ ਪਹਿਲੇ ਇਸ਼ੂ ਪਰ? देखो अज तुसी समय दी सूई पिछे नूं घुमा दित्ती है जी। 10 जुलाई नहीं है, अज 10 अगस्त है। सॉरी नहीं नहीं, चंगी गल है, महीना होर मिल जाए, जिंदगी दा वध जाए, सच्चो सच दा वध जाए। ओके सॉरी डॉक्टर साहब। देखो ज़ाहिर है भी जो इस वेले चार चफेरे चल रहे हैं जी, लंडन डिक्लेरेशन, रेफरेंडम 2020, खालिस्तान दी तहरीक, पाकिस्तान दी ISI दी हमायत, और जिधर देखो दुश्मन दे खेमे दे विच ते इवें है जिवें एक तां हुंदा सी भी कदे वो हवाई उपर नूं करके बोतलां जिहियां हुंदियां सी पुराणियां, उहदे च ला के वो लाउंदे सी पलीता, ते कई वारी जिहड़ी वो हवाई दी थां शुरली बन के ते बड़े वड्डे पौंचे वालियां पैंटां हुंदियां सी, पैंट च बड़ जांदे सी शुरू करके, क्योंकि उपर उड्डण दी साइड दा कोर्स ले लैंदे जी। ते फिर जिहदे ओह वड़दी सी फिर ओह किवें जंप करदा सी, ओह तुसीं देखिया होए फिर ही ओहदा अंदाजा ला सकदे हो। ते मैं हुणे जिस लैवल दे उत्ते भुड़क रहे ने सारा सिस्टम, मीडिया, इन्हां दे फॉरन मिशन दूजे तीजे, मैनूं लगदा भी इन्हां दी पैंट च हवाई वड़ गई। होर तां ਜਿਹੜਾ ਹੋਰ ਕੁਝ ਇਹਦੇ ਬਾਰੇ ਮੈਂ ਕੀ ਕਹਿ ਸਕਦਾ। ਬਾਕੀ ਸਾਡੇ ਕੱਲ ਦੇ ਜਿਹੜੇ ਦੋਵੇਂ ਤਿੰਨੇ ਸੈਗਮੈਂਟ ਸੀ ਉਹਨਾਂ ਨੂੰ ਕਾਫੀ ਸਰਾਹਿਆ ਗਿਆ ਜੀ, ਔਰ ਖਾਸ ਤੌਰ ਤੇ ਜਿਹੜੇ ਕੁਝ ਸਵਾਲ ਅਕਸਰ ਹਰ ਇੱਕ ਦੇ ਚੁੱਕਣ ਦਾ ਹੁੰਦਾ ਹੈ, ਔਰ ਉਹ ਅਸੀਂ ਸੈਕੰਡ ਸੈਕਸ਼ਨ 'ਚ ਅੱਜ ਗੱਲਬਾਤ ਕਰਾਂਗੇ, ਜਿਹੜੇ ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਉਹਨਾਂ ਨੇ ਚੁੱਕੇ ਕਿ ਜੇ ਖਾਲਿਸਤਾਨ ਰਾਈਟ ਅਵੇ ਮਿਲ ਜਾਏ ਤੇ ਉਹਦੀ ਫਿਜ਼ੀਬਿਲਿਟੀ ਕੀ ਹੈ, ਉਸ ਦੇ ਉੱਤੇ ਸਾਨੂੰ ਕਾਫੀ ਚੰਗੀ ਇਨਪੁਟ ਮਿਲੀ, ਜਿਹੜਾ ਸਾਡਾ ਰਿਸਪੌਂਸ ਸੀ ਜੀ। ਔਰ ਮੈਂ ਇਹ ਵੀ ਦੱਸਦੇ ਹਾਂ ਇਸ ਤੋਂ ਪਹਿਲਾਂ ਕਿ ਅਸੀਂ ਫਿਰ ਇਸ ਟੌਪਿਕ 'ਚ ਫੁੱਲ ਸਕੇਲ ਜਿਹੜਾ ਡਾਈਵ ਕਰੀਏ ਕਿ ਜਿਹੜਾ ਪਾਕਿਸਤਾਨ ਡੇ ਦਾ ਪ੍ਰੋਗਰਾਮ ਬੀਤੇ ਐਤਵਾਰ ਹਡਸਨ ਰਿਵਰ ਦੇ ਕੰਢੇ ਸਾਡੀ ਟੀਮ ਨੇ 90+ ਟੈਂਪਰੇਚਰ ਦੇ ਵਿੱਚ ਰਿਕਾਰਡ ਕੀਤਾ ਜੀ, ਉਹ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ, ਕੱਲ ਸੈਚਰਡੇ ਹੈ ਤੇ 8 ਤੋਂ 10 ਦੇ ਸਲੋਟ 'ਚ ਉਸ ਪ੍ਰੋਗਰਾਮ ਨੂੰ ਦਿਖਾਇਆ ਜਾਏਗਾ। ਔਰ ਕਿਉਂਕਿ ਇਸ ਵੀਕ ਦਾ ਵੀ ਲਾਸਟ ਪ੍ਰੋਗਰਾਮ ਹੈ, ਔਰ ਜਿਹੜਾ 12 ਤਰੀਕ ਦਾ ਪ੍ਰੋਟੈਸਟ ਹੈ, ਰੈਲੀ ਹੈ, ਰੈਫਰੈਂਡਮ 2020 ਡੈਕਲੇਰੇਸ਼ਨ ਹੈ ਜੀ ਟ੍ਰੈਫਲਗਾਰ ਸਕੁਅਰ 'ਚ, ਉਹ ਐਤਵਾਰ ਨੂੰ ਹੈ 12 ਅਗਸਤ। ਔਰ ਅੱਜ ਦਾ ਹਾਂ, ਸੋ ਸਾਡਾ ਜਿਹੜਾ ਇੱਥੋਂ 9 ਤੋਂ 2 ਵਜੇ ਤੱਕ ਹੋਏਗਾ, ਕਿਉਂਕਿ ਉੱਥੇ 2 ਤੋਂ ਜਿਹੜਾ ਉਹ 6 ਜਾਂ 7 ਵਜੇ ਤੱਕ ਹੈ ਉਹਨਾਂ ਦਾ ਟਾਈਮ। ਸੋ ਅਸੀਂ ਅਰੇਂਜਮੈਂਟ ਕਰ ਲਿਆ ਆਲਮੋਸਟ ਇਸ ਨੂੰ ਲਾਈਵ ਕਵਰ ਕਰਨ ਦਾ ਜੀ। ਸੋ ਉੱਥੋਂ ਸਾਨੂੰ ਕਲੀਨ ਫੀਡ ਪ੍ਰੋਪਰ ਟਾਈਮ ਤੇ ਜੇ ਮਿਲ ਜਾਂਦੀ ਹੈ, ਸਾਡੀ ਟੀਮ, ਟੈਕਨੀਕਲ ਟੀਮ ਸਟੂਡੀਓ 'ਚ ਹੋਏਗੀ ਜੀ। ਸੋ ਦਰਸ਼ਕ ਜਿਹੜੇ ਨੇ ਉਹ ਦੁਪਹਿਰੇ 2 ਵਜੇ ਤੋਂ ਲੈ ਕੇ ਆਲਮੋਸਟ 6-7 ਵਜੇ ਤੱਕ, ਜਿੰਨੀ ਦੇਰ ਵੀ 4 ਘੰਟੇ 5 ਉਹਨਾਂ ਦਾ ਚੱਲੇਗਾ ਜੀ, ਉਸ ਨੂੰ ਇੰਜੋਏ ਕਰ ਸਕਦੇ ਨੇ। ਪਰ ਉੱਥੋਂ ਦੇ ਫੀਲ ਕੀ ਹੈ ਇਸ ਵੇਲੇ, ਜਾਂ ਜਿੱਥੇ ਚਾਰ ਚਫੇਰੇ ਦੂਰ ਦੁਰਾਡਿਓਂ ਜਿਹੜੇ ਨੇ ਸਿੰਘ ਸਿੰਘਣੀਆਂ ਪਹੁੰਚੇ ਹੋਏ ਨੇ, ਉਸ ਬਾਰੇ ਭਾਈ ਹਿੰਮਤ ਸਿੰਘ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ, ਉਹ ਆਲਰੇਡੀ ਲੰਡਨ 'ਚ ਨੇ, ਔਰ ਅੱਜ 9:30 ਤੋਂ 10 ਦੇ ਟਾਈਮ ਸਲੋਟ 'ਚ ਅਮਰਵੀਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਉੱਥੇ ਇਸ ਵੇਲੇ ਕੀ ਮਾਹੌਲ ਬਣਿਆ, ਕਿਉਂਕਿ ਜਿੱਥੇ ਦੁਸ਼ਮਣ ਦੇ ਖੈਮੇ 'ਚ ਜਿੰਨੀ ਕੁ ਖਲਬਲੀ ਹੈ, ਉਹ ਤਾਂ
ਜ਼ਾਹਰ ਹੈ ਕਿ ਵੀ ਬਿਨਾਂ ਅਜੇ ਰੈਲੀ ਕੀਤਿਆਂ ਹੀ ਜਿਹੜਾ ਉਹਦਾ ਪਰਪਸ ਸਰਵ ਹੋ ਚੁੱਕਾ ਹੈ ਜੀ। ਲੇਕਿਨ ਹੁਣ ਇਹਨੂੰ ਡੀਰੇਲ ਕਰਨ ਦੇ ਲਈ ਫਰਦਰ ਕੀ ਕਰਨਗੇ, ਜਿਨ੍ਹਾਂ ਚੋਂ ਇੱਕ ਪਾਰਟ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਦੇ ਕੁਝ ਗਰੁੱਪਸ ਨੇ ਅਨਾਉਂਸ ਕੀਤਾ ਹੈ ਕਿ ਅਸੀਂ ਬਰਾਬਰ ਦੇ ਉੱਤੇ ਸੈਲੀਬ੍ਰੇਟ ਕਰਾਂਗੇ ਇੰਡੀਅਨ ਕਲਚਰ ਔਰ ਡਾਈਵਰਸਿਟੀ ਔਰ ਫਲਾਣਾ ਟਿਮਕਾ। ਸੋ ਜ਼ਾਹਰ ਹੈ ਵੀ ਇਹ ਵੀ ਇੱਕ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੀ ਕੋਈ ਵੀ ਐਕਟੀਵਿਟੀ ਜਿਹੜੀ ਖਾਲਿਸਤਾਨੀ ਧਿਰਾਂ ਦੀ ਹੈ ਬਾਹਰ, ਉਹ ਪੂਰੀ ਤਰ੍ਹਾਂ ਸ਼ਾਂਤਮਈ ਹੁੰਦੀ ਹੈ, ਕਦੇ ਹਿੰਸਾ ਨਹੀਂ ਹੁੰਦੀ। ਸੋ ਜ਼ਾਹਰ ਹੈ ਕਿ ਵੀ ਜੇ ਉਹਨਾਂ ਦਾ ਕੁਛ ਇਸ ਕਿਸਮ ਦਾ ਸ਼ਰਾਰਤ ਦਾ ਇਰਾਦਾ ਉਸ ਜਿਹੜੀ ਹਜ਼ਾਰਾਂ ਦੀ ਕਰਾਊਡ ਉੱਥੇ ਇਕੱਠੀ ਹੋਣੀ ਹੈ, ਉਸ 'ਚ 50 ਦੇ ਕਰੀਬ ਬੱਸਾਂ ਤੇ ਵਿਦਿਨ UK ਜਿਹੜੀਆਂ ਨੇ ਉਹਨਾਂ 'ਚ ਜਿਹੜਾ ਸਿੱਖ ਸੰਗਤਾਂ ਨੇ ਆਉਣਾ ਔਰ ਇਸੇ ਤਰ੍ਹਾਂ ਯੂਰਪ 'ਚੋਂ ਫਰਾਂਸ, ਇਟਲੀ, ਜਰਮਨੀ, ਨਾਰਵੇ ਔਰ ਸਾਰੇ ਪਾਸਿਓਂ, ਇੱਥੋਂ ਜੇ ਮੈਂ ਅਮਰੀਕਾ ਤੋਂ ਹੀ ਅੰਦਾਜ਼ਾ ਲਾਵਾਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਗਈਆਂ ਨੇ, ਇਵੇਂ ਹੀ ਕੈਨੇਡਾ ਤੋਂ ਹੈ ਔਰ ਉਹਨਾਂ ਦੀ ਬੜੀ ਡੈਡੀਕੇਟਿਡ ਟੀਮ ਜਿਹੜੀ ਕਿ ਪਿਛਲੇ ਆਲਮੋਸਟ 2-3 ਹਫ਼ਤੇ ਤੋਂ ਹੀ ਆਪਣੇ ਸਾਰੇ ਕੰਮ ਛੱਡ ਕੇ ਗਏ ਹੋਏ ਨੇ। ਦੇਖੋ, ਕਿਸੇ ਦੇ ਕੰਮ ਕਰਨ ਦੇ ਢੰਗ ਨਾਲ ਸਾਡੇ ਮਤਭੇਦ ਹੋ ਸਕਦੇ ਨੇ, ਬਿਲਕੁਲ ਕਿਸੇ ਦੀ ਸ਼ਖਸੀਅਤ ਨਾਲ ਵੀ ਸਾਡੇ ਮਤਭੇਦ ਹੋ ਸਕਦੇ ਨੇ, ਕਿਸੇ ਇਸ਼ੂ ਦੇ ਉੱਤੇ ਸਾਡੀ ਅਪਰੋਚ ਕੀ ਹੈ ਇਸ ਬਾਰੇ ਵੀ ਦੋ ਰਾਵਾਂ ਹੋ ਸਕਦੀਆਂ। ਪਰ ਮੈਂ ਹਮੇਸ਼ਾ ਹੀ ਜਦੋਂ ਦੇਖਦਾ ਕਿ ਜਿਸ ਡੈਡੀਕੇਸ਼ਨ ਦੇ ਨਾਲ ਕੋਈ ਲੱਗਾ ਹੁੰਦਾ ਹੈ ਔਰ ਜਦੋਂ ਚਾਰ ਚਫੇਰੇ ਮੈਂ ਨੌਜਵਾਨਾਂ ਦੇ ਵਿੱਚ ਦੇਖਦਾ ਕਿ ਬੜੀ ਦੇਰ ਬਾਅਦ ਉਸ ਕਿਸਮ ਦਾ ਮਾਹੌਲ ਨਜ਼ਰ ਆਉਂਦਾ ਹੈ ਜਿਹਦੇ 'ਚ ਕਿ ਇੱਕ ਉਤਸ਼ਾਹ ਹੈ, ਇੱਕ ਹੋਪ ਹੈ। ਔਰ ਮੇਰਾ ਇਹ ਫੀਅਰ ਵੀ ਹੈ ਜਿਸ ਕਰਕੇ ਮੈਨੂੰ ਬਹੁਤ ਵਾਰੀ ਮੈਂ ਕ੍ਰਿਟਿਸਿਜ਼ਮ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੈ, ਕੁਛ ਜਿਹੜਾ ਉੱਥੇ ਹੈ ਜਾਂ ਇੱਥੇ ਹੈ, ਲੇਕਿਨ ਇਹਦੇ ਬਾਵਜੂਦ ਹਮੇਸ਼ਾ ਹੀ ਅਸੀਂ ਜਦੋਂ ਤੋਂ ਇਸ ਸਾਰੇ ਦਾ ਹਿੱਸਾ ਬਣੇ 1984 ਤੋਂ ਬਾਅਦ ਜ਼ਾਹਰਾ ਤੌਰ ਦੇ ਉੱਤੇ ਉਹਦੇ 'ਚ ਹਮੇਸ਼ਾ ਫਲਿਪ ਸਾਈਡ ਵੀ ਨਜ਼ਰ ਆਉਂਦੀ ਹੈ, ਹੁੰਦੀ ਹੈ। ਲੇਕਿਨ ਮੇਰੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਗਿਵਨ ਸਿਚੁਏਸ਼ਨ 'ਚ ਜਿਹੜੇ ਨਾਲ ਲੱਗੇ ਹੋਏ ਨੇ, ਜਿਹੜੇ ਤੁਰੇ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਹੋਪ ਹੈ, ਉਹਨਾਂ ਨੂੰ ਨਿਰਾਸ਼ ਨਾ ਕੀਤਾ ਜਾਏ। ਇਹਦੇ ਬਾਵਜੂਦ ਕਿ ਕਈ ਵਾਰ ਜਿਹੜਾ ਉਹ ਉਸ ਸਾਰੇ ਦੇ ਵਿੱਚ ਸਾਰੇ ਚੀਜ਼ 'ਚੋਂ ਤੁਹਾਡੀ ਸੰਤੁਸ਼ਟੀ ਨਹੀਂ ਹੋ ਰਹੀ ਹੁੰਦੀ, ਪਰ ਇੱਕ ਆਪਣੇ ਕੰਮਕਾਰ ਛੱਡ ਕੇ ਜਿਸ ਅੰਦਾਜ਼ 'ਚ ਇਹ ਸਾਰਾ ਚਾਰ ਚਫੇਰੇ ਯੂਥ ਖਾਸ ਤੌਰ ਤੇ ਔਰ ਉਹਨਾਂ ਦੇ ਵਿੱਚ ਕਾਫੀ ਉਹ ਨੇ ਜਿਹੜੇ ਈਵਨ ਸਿੱਖੀ ਸਰੂਪ 'ਚ ਵੀ ਨਹੀਂ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਵੇਲੇ ਜਿਹੜਾ ਕੁੱਲ ਮਿਲਾ ਕੇ ਫਿਜ਼ਾ ਹੈ ਉਸ ਦੇ ਵਿੱਚ ਆਜ਼ਾਦੀ ਦੀ ਮਹਿਕ ਮੈਂ ਮਹਿਸੂਸ ਕਰ ਸਕਦਾ। ਉਸ ਨੂੰ ਕਿਵੇਂ ਅੱਗੇ ਤੋਰਨਾ, ਉਸ ਦੇ ਵਿੱਚ ਹੋਰ ਕੀ ਰੁਕਾਵਟਾਂ ਹੋਣਗੀਆਂ ਜਾਂ ਕਿਵੇਂ, ਔਰ ਮੈਂ ਇਹ ਸਮਝਦਾ ਕਿ ਮੈਂ ਸਿੱਖਸ ਫਾਰ ਜਸਟਿਸ ਨੂੰ ਵੀ ਜਿਹੜੇ ਉਹਨਾਂ ਦੇ ਅਹੁਦੇਦਾਰ ਨੇ ਇਹ ਬੜੀ ਅਧੀਨਗੀ ਦੇ ਨਾਲ, ਬੜੀ ਆਜ਼ਜ਼ੀ ਦੇ ਨਾਲ ਇਹ ਬੇਨਤੀ ਕਰਦਾ ਕਿ ਜਦੋਂ ਅਸੀਂ ਜਿਸ ਰਸਤੇ ਤੇ ਤੁਰੇ ਹਾਂ ਇਹ ਸਾਡਾ ਕੌਮ ਦਾ ਸਭ ਦਾ ਸਾਂਝਾ ਕੰਮ ਹੈ। ਉਸ ਦੇ ਵਿੱਚ ਕੁਛ ਭਰਾ ਭੈਣਾਂ ਸਾਡੇ ਨਾਲ ਨਿਰਾਸ਼, ਨਾਰਾਜ਼, ਕਈ ਵਾਰੀ ਜੈਨੂਨ, ਕਈ ਵਾਰੀ ਬਿਨਾਂ ਵਿਦਆਊਟ ਰੈਸ਼ਨਲ ਹੋਇਆਂ ਵੀ ਕਰਨਗੇ, ਲੇਕਿਨ ਸਾਡੀ ਪਹੁੰਚ ਜਿਹੜੀ ਹੈ ਉਹ ਖੁੱਲੇ ਆਰਮਸ ਵਾਲੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਕਾਫਲੇ ਨੂੰ ਬਿਖਰਨ ਨਹੀਂ ਦੇਣਾ। ਔਰ ਇਸ ਪੱਖੋਂ ਸਾਡੇ ਭੈਣ ਅਮਨਜੋਤ ਕੌਰ ਹੋਰਾਂ ਨੇ ਵੀ ਇੱਕ ਸਾਨੂੰ ਲਿਖਤ ਜਿਹੜੀ ਹੈ 2 ਦਿਨ ਪਹਿਲਾਂ ਲਿਖੀ, ਜਿਸ ਦੇ ਵਿੱਚ ਵੇਦਨਾ ਵੀ ਸੀ, ਪਿਆਰ ਵੀ ਸੀ ਕੌਮੀ, ਔਰ ਅਸੀਂ ਉਹ ਜਿਹੜੀਆਂ ਕੰਸਰਨਡ ਪਾਰਟੀਆਂ ਨੇ ਉਹਨਾਂ ਸਾਰਿਆਂ ਨੂੰ ਅਸੀਂ ਜਿਹੜੀ ਹੈ ਫਾਰਵਰਡ ਕਰ ਦਿੱਤੀ ਸੀ ਕਿ ਭਾਈ ਇਹ ਐਵਰੇਜ ਸੈਂਟੀਮੈਂਟ ਹੈ ਇਸ ਵੇਲੇ ਜਿਹੜੀਆਂ ਆਮ ਸਿੱਖ ਸੰਗਤਾਂ ਦੇ ਵਿੱਚ। ਔਰ ਦੁਸ਼ਮਣ ਜਦੋਂ ਕਿ ਪੂਰੀ ਤਨਦੇਹੀ ਦੇ ਨਾਲ ਸਭ ਕੁਝ ਡਿਸਟਰੋਏ ਕਰਨ ਤੇ ਲੱਗਾ ਹੋਇਆ ਹੈ, ਉਹਨਾਂ ਨੇ ਜਿਵੇਂ ਹਰ ਚੀਜ਼ ਨੂੰ ਖਾਲਿਸਤਾਨ ਔਰ ਟੈਰਰਿਜ਼ਮ ਔਰ ISI ਦੇ ਨਾਲ ਜੋੜਨਾ ਸ਼ੁਰੂ ਕੀਤਾ ਹੋਇਆ। ਜੇ ਸਾਡਾ ਆਪਣਾ ਘਰ ਇਨ ਆਰਡਰ ਨਹੀਂ ਹੋਏਗਾ, ਸਾਡੀ એનર્ਜੀ ਇੱਕ ਦੂਜੇ ਦੇ ਖਿਲਾਫ ਵੀਡੀਓ ਪੋਸਟ ਕਰਨ ਦੇ ਉੱਤੇ ਹੋਏਗੀ, ਤੇ ਇਹ ਨਾ ਚਾਹੁੰਦੇ ਹੋਏ ਵੀ, ਮੈਂ ਇਹ ਨਹੀਂ ਕਹਿੰਦਾ ਕਿ ਕੌਣ ਸਰਕਾਰੀ ਹੈ ਕੌਣ, ਸਾਨੂੰ ਇਸ ਬਹਿਸ 'ਚ ਪੈਣਾ ਵੀ ਨਹੀਂ ਚਾਹੀਦਾ। ਮੈਂ ਸਮਝਦਾ ਵੀ ਹਮੇਸ਼ਾ ਜਿਹੜੀ ਚੀਜ਼ 30 ਸਾਲਾਂ 'ਚ ਮੈਂ ਸਿੱਖੀ ਜਾਂ ਗੁਰੂ ਨੇ ਬਖਸ਼ਿਸ਼ ਕਰਕੇ ਸਮਝਾਈ ਕਿ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ, ਤੁਹਾਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਇਹ ਲੀਕ ਛੋਟੀ ਹੈ। ਔਰ ਸੰਗਤ ਦੀ ਜਜਮੈਂਟ, ਮੈਂ ਸਮਝਦਾ ਵੀ ਸੰਗਤ ਤੋਂ ਵਧੀਆ ਕੋਈ ਜੱਜ ਨਹੀਂ ਹੈ, ਉਹ ਬੈਸਟ ਜਜਮੈਂਟ ਹੈ। ਉਹਨਾਂ ਨੂੰ ਸਭ ਪਤਾ ਹੁੰਦਾ ਹੈ, ਠੀਕ ਹੈ ਕੁਝ ਸਿਚੁਏਸ਼ਨ 'ਚ ਕੋਈ ਨਾ ਕਹਿ ਰਿਹਾ ਹੋਏ, ਸੋ ਮੇਰਾ ਖਿਆਲ ਹੈ ਵੀ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਸੰਗਤ ਦੀ ਜਜਮੈਂਟ ਤੇ ਟਰਸਟ ਕਰਦੇ ਹਾਂ
ਖੁੱਲੀਆਂ ਆਰਮਸ ਦੇ ਨਾਲ ਸਾਨੂੰ ਉਹਨਾਂ ਨੂੰ ਵੀ ਜਿਹੜੇ ਸਾਡੇ ਪ੍ਰਤੀ ਮੰਦ ਭਾਵਨਾ ਰੱਖਦੇ ਨੇ ਜਾਂ ਕ੍ਰਿਟੀਕਲ ਨੇ ਜਾਂ ਕੋਈ ਹੋਰ ਨੇ, ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਵੀ ਅਸੀਂ ਵਿਨ ਓਵਰ ਕਰਨਾ ਹੈ, ਤਾਂ ਕਿ ਦੁਸ਼ਮਣ ਦੇ ਹੱਥ 'ਚ ਅਸੀਂ ਉਹ ਟੂਲ ਨਾ ਦਈਏ ਕਿ ਉਹ ਸਾਡੇ ਹੀ ਬੰਦਿਆਂ ਨੂੰ ਜਾਂ ਉਹਨਾਂ ਦੇ ਬਿਆਨਾਂ ਨੂੰ ਇਸਤੇਮਾਲ ਕਰਕੇ ਇਸ ਜਿਹੜਾ ਇੱਕ ਨੋਬਲ ਕਾਜ਼ ਹੈ, ਜਿਹੜਾ ਕਿ ਕੌਮੀ ਘਰ ਦੀ ਪ੍ਰਾਪਤੀ ਲਈ ਹੈ ਔਰ ਇੱਕ ਸਟੈਪ ਫਾਰਵਰਡ ਹੈ, ਉਸ ਨੂੰ ਉਹ ਮਿਲਾਇਨ ਕਰਨ ਜਾਂ ਉਸ ਨੂੰ ਗੰਦਲਾ ਕਰਨ। ਸੋ ਜ਼ਾਹਰ ਹੈ ਕਿ ਇਸ ਵੇਲੇ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਭਗਵੰਤ ਮਾਨ ਨੇ ਕੀ ਕਿਹਾ, ਰਵਨੀਤ ਬਿੱਟੂ ਨੇ ਕੀ ਕਿਹਾ, ਵਿਕਰਮ ਮਜੀਠੀਆ ਨੇ ਕੀ ਕਿਹਾ, ਔਰ ਉਹ ਸਾਰਿਆਂ ਤੋਂ ਬਾਅਦ ਹੁਣ ਏਜੰਸੀਆਂ ਨੇ ਆਪਣੀ ਬੀਬੀ ਬ੍ਰਿਗੇਡ ਜਿਹੜੀ ਹੈ ਉਹ ਅਨਲੀਸ਼ ਕਰ ਦਿੱਤੀ। ਉਦੋਂ ਤੁਸੀਂ ਅਨਲੀਸ਼ ਦਾ ਮਤਲਬ ਦੇਖੋਗੇ ਕਿ ਸੰਗਲ ਪਾਈ ਹੁੰਦੀ ਹੈ, ਕਈ ਵਾਰੀ ਜਦੋਂ ਤੁਸੀਂ ਕਿਸੇ ਪਿੱਛੇ ਛੱਡਣਾ ਹੁੰਦਾ ਉਹਦੀ ਤੁਸੀਂ ਲੀਸ਼ ਛੱਡ ਦਿੰਦੇ ਜਾਂ ਉਸ ਦੀ ਉਹ ਜਿਹੜੀ ਹੈ ਉਹ ਲਗਾਮ ਜਿਹੜੀ ਹੈ ਉਹਨੂੰ ਛੱਡ ਦਿੰਦੇ। ਸੋ ਹੁਣ ਅੱਜ ਦੇ ਜਿਹੜੇ ਨੇ ਬਾਕੀ ਛੋਟੇ ਮੋਟੇ ਤਾਂ ਕਈ ਬੱਚੇ ਜਮੂਰੇ ਨੇ, ਲੇਕਿਨ ਦੋ ਬੀਬੀਆਂ ਜਿਹੜੀਆਂ ਕਿ ਅਕਾਲੀ ਦਲ ਦਾ ਬੀਬੀ ਫੇਸ ਹੈ ਔਰ ਉਹਨਾਂ ਦੇ ਹੁਣ ਮੈਂ ਵੈਸੇ ਤਾਂ ਜਿਹੜੇ ਉਹਦੇ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਅੱਧੇ ਨਾਵਾਂ ਨਾਲ ਕਹਿ ਰਹੇ ਨੇ, ਪਰ ਮੈਂ ਚਲੋ ਇਹਨਾਂ ਦਾ ਬੀਬੀ ਹਰਸਿਮਰਤ ਕੌਰ ਤੇ ਬੀਬੀ ਜਗੀਰ ਕੌਰ ਅੱਜ ਉਹਨਾਂ ਦੀ ਵਾਰੀ ਸੀ। ਸੋ ਉਹਨਾਂ ਨੇ ਕਿਹਾ ਹੋਣਾ ਕਿ ਜੀ ਤੁਹਾਡਾ ਕਿਵੇਂ, ਉਹਨੇ ਕਿਹਾ ਜੀ ਕੋਈ ਨਹੀਂ ਦਿਓ, ਅਸੀਂ ਜੋ ਤੁਸੀਂ ਦਿੰਦੇ ਹੋ ਅਸੀਂ ਉਹ ਲਿਖ ਕੇ ਪੜ੍ਹ ਦਿਆਂਗੇ, ਜੋ ਤੁਸੀਂ ਲਿਖਿਆ ਦਿਓਗੇ ਅਸੀਂ ਉਹੀ ਪੜ੍ਹ ਦਿਆਂਗੇ। ਸੋ ਹੁਣੇ ਬੀਬੀ ਹਰਸਿਮਰਤ ਕੌਰ ਬਾਦਲ ਜਿਹਦੇ ਸਹੁਰੇ ਨੇ ਜਿਹੜਾ ਉਹ ਮੋਦੀ ਦੇ ਗੋਡੇ ਫੜ ਕੇ ਕਿਹਾ ਕਿ ਸਾਨੂੰ ਅੱਲਾ ਦੇ ਨਾਂ ਤੇ ਸਹੀ ਇੱਕ ਵਜ਼ੀਰੀ ਦੇ ਦਿਓ, ਤੇ ਉਹ ਫੂਡ ਐਂਡ ਪ੍ਰੋਸੈਸਿੰਗ ਮਿਨਿਸਟਰੀ ਲਈ, ਉਹ ਪਤਾ ਨਹੀਂ, ਮੈਨੂੰ ਤਾਂ ਪਤਾ ਵੀ ਨਹੀਂ ਹੈ ਮਹਿਕਮਾ ਕਰਦਾ ਕੀ ਹੈ ਇਹਨੇ। ਹਾਲਾਂਕਿ ਉਦੋਂ ਤਾਂ ਜਦੋਂ ਲਿਆ ਉਦੋਂ ਤਾਂ ਸੀ ਕਿ ਪੰਜਾਬ 'ਚ ਅਸੀਂ ਇਹ ਲਾ ਦੇਵਾਂਗੇ, ਕੋਈ ਪ੍ਰੋਸੈਸਿੰਗ ਪਲਾਂਟ ਲਾ ਦੇਵਾਂਗੇ, ਕੋਈ ਦੂਜਾ ਕਰ ਦੇਵਾਂਗੇ, ਪਰ ਮੈਨੂੰ ਲੱਗਦਾ ਵੀ ਇਹ ਵੀ ਉਹਨਾਂ ਨੇ ਇੱਕ ਬੀਬੀ ਫੇਸ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਦੇ ਮਗਰ ਪਾਇਆ ਹੁੰਦਾ ਔਰ ਅੱਗੇ ਪਿੱਛੇ ਪੰਜਾਬ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਸੂਟ ਕਰਦਾ ਹੈ ਖਾਲਿਸਤਾਨ ਦੀ ਲਹਿਰ ਦੇ ਖਿਲਾਫ ਵੀ। ਔਰ ਇਸ ਮੁੱਦੇ ਦੇ ਉੱਤੇ ਇਸ ਬੀਬੀ ਤੋਂ 2 ਵਾਰ ਇੱਕੋ ਵੇੜੇ ਕਰਵਾਏ ਨੇ। ਇੱਕ ਪਾਸੇ ਨਿਸ਼ਾਨਾ ਬੀਬੀ ਨੇ ਫੁੰਡਣ ਦੀ ਕੋਸ਼ਿਸ਼ ਕੀਤੀ ਹੈ ਲੰਡਨ ਰੈਲੀ ਦੇ ਉੱਤੇ, ਉਹ ਭਾਵੇਂ ਉੱਤੋਂ ਦੀ ਲੰਘ ਗਈ ਹੈ ਗੋਲੀ, ਲੇਕਿਨ ਬੀਬੀ ਨੇ ਲੰਡਨ ਵੱਲ ਕਰਕੇ ਤੇ ਇਸ ਕਿਸਮ ਦੇ ਨਾਲ ਜਿਵੇਂ ਤੁਸੀਂ ਕੈਰਮ ਬੋਰਡ ਖੇਡਦੇ ਆ ਮਾਰਦੇ ਹੋ ਤੇ ਸਾਈਡ ਕਰਕੇ ਲੰਡਨ ਤੋਂ ਸਿੱਧਾ ISI ਦੇ ਹੈੱਡਕੁਆਰਟਰ, ਪਤਾ ਨਹੀਂ ਬੀਬੀ ਨੂੰ ਪਤਾ ਹੋਣਾ ਲਾਹੌਰ ਹੈ ਕਿ ਇਸਲਾਮਾਬਾਦ ਹੈ, ਉੱਥੇ ਜਾ ਕੇ ਉਹ ਡਿੱਗਿਆ ਜਿਹੜੀ ਗੋਟੀ ਹੈ। ਔਰ ਦੂਜਾ ਜਿਹੜਾ ਇਹਨਾਂ ਦੇ ਲਈ ਇੱਕ ਵੱਡੀ ਸਿਰਦਰਦ ਬਣਿਆ ਹੈ ਕਿਉਂਕਿ ਉਹ ਇਹ ਸਮਝਦੇ ਨੇ ਅਕਾਲੀ ਕਿ ਅਲਟੀਮੇਟਲੀ ਇਹਨਾਂ ਨੇ ਤਾਂ ਆਪਣੇ ਸਰਕਾਰੀ ਜਥੇਦਾਰ ਰਾਹੀਂ ਹੁਣ ਜੋ ਕੁਝ ਸਾਹਮਣੇ ਆ ਰਿਹਾ ਹੈ, ਕਿਵੇਂ ਮਾਫੀਨਾਮਾ ਦਵਾਇਆ ਸੌਦਾ ਸਾਧ ਨੂੰ, ਕਿਵੇਂ ਹੋਇਆ। ਸੋ ਬਰਗਾੜੀ ਦੇ ਵਿੱਚ ਜਿਸ ਨੂੰ ਸਰਬੱਤ ਖਾਲਸਾ ਵੱਲੋਂ ਥਾਪੇ ਐਕਟਿੰਗ ਜਥੇਦਾਰ ਜਿਸ ਨੂੰ ਲੀਡ ਕਰ ਰਹੇ ਨੇ, ਪਹਿਲਾਂ ਉਸ ਬਾਰੇ ਇੱਕ ਮਿਸ ਇਨਫੋਰਮੇਸ਼ਨ ਵਾਲੀ ਸਟੋਰੀ 2 ਦਿਨ ਪਹਿਲਾਂ ਏਜੰਸੀਆਂ ਨੇ ਪਲਾਂਟ ਕੀਤੀ ਕਿ ਜੀ ਉੱਥੇ ਉਹਨਾਂ ਨੇ ਸਰਕਾਰ ਬੜੀ ਚਿੰਤਤ ਹੈ ਕਿਉਂਕਿ ਏਜੰਸੀਆਂ ਨੇ ਇਹ ਕਿਹਾ ਕਿ ਵੀ ਉੱਥੇ ਜਥੇਦਾਰਾਂ ਦੀ ਪੈਸੇ ਦੇ ਮਾਮਲੇ 'ਚ ਆਪਸੀ ਲੜਾਈ ਹੋ ਸਕਦੀ ਹੈ ਔਰ ਇਹ ਜਿਹੜਾ ਹੈ ਇਸ ਦੇ ਉੱਤੇ ਅੱਖ ਰੱਖੀ ਹੋਈ ਹੈ। ਤੇ ਇਹਨੇ ਬੀਬੀ ਨੇ ਇੱਕ ਨਿਸ਼ਾਨਾ ਇੱਧਰ ਤੇ ਇੱਕ ਉੱਧਰ ਇਹ ਕਿਹਾ ਕਿ ਜੀ ਉਧਰਲਾ ਵੀ ਜਿਹੜਾ ਲੰਡਨ ਰੈਲੀ ਜਿਹੜੀਆਂ ਟਿਕਟਾਂ ਦੇਣੀਆਂ ਨੇ, ਜਿਹੜਾ ਸਾਰਾ ਪ੍ਰਬੰਧ ਹੈ, ਉਹ ਜਿਹੜੀ ਸਟੋਰੀ ਪਹਿਲਾਂ ਇੰਡੀਅਨ ਏਜੰਸੀਆਂ ਨੇ ਪਲਾਂਟ ਕਰਵਾਈ 4-5 ਦਿਨ ਪਹਿਲਾਂ ਟ੍ਰਿਬਿਊਨ 'ਚ ਕਿ ਜੀ ਜਿਹੜੀ ਆਪਰੇਸ਼ਨ ਐਕਸਪ੍ਰੈਸ ਹੈ ਇਹ ISI ਦਾ, ਜਿਹਦੇ ਥੱਲੇ ਲੰਡਨ ਰੈਲੀ ਹੋ ਰਹੀ ਹੈ। ਔਰ ਫਿਰ ਕੱਲ ਜਿਵੇਂ ਉਹਨਾਂ ਦੇ ਰਵੀਸ਼ ਕੁਮਾਰ ਨੇ ਫੋਰਨ ਅਫੇਅਰਸ ਦਾ ਜਿਹੜਾ ਸਪੋਕਸਪਰਸਨ ਹੈ, ਉਹਨੇ ਕਿਹਾ ਜੀ ਸਾਡੀ ਜਾਣਕਾਰੀ ਹੈ ਕਿ ਇਹ ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਵੀ ਹੋਣਗੀਆਂ ਔਰ ਅਸੀਂ ਆਪਣੇ ਮਿਸ਼ਨਸ ਨੂੰ ਤਾੜਨਾ ਕਰ ਦਿੱਤੀ ਹੈ ਕਿ ਸਕਸੈਸਿਵ ਗਵਰਨਮੈਂਟਸ ਦੇ ਕੋਲ ਇਹ ਇਸ਼ੂ ਉਠਾਓ ਕਿ ਵੀ ਇਹ ਜਿਹੜਾ ਸੈਸੈਸ਼ਨਿਜ਼ਮ, ਹੇਟਰੇਡ ਔਰ ਵਾਇਲੈਂਸ ਇਹ ਪੈਦਾ ਹੋਏਗੀ। ਔਰ ਇਸ ਸਾਰੇ ਦੇ ਨਾਲ ਜਿਹੜਾ ਇਸ ਨੂੰ ਇਹਨਾਂ ਨੇ ਜੋੜ ਕੇ ਕਿ ਇਹ ਜਿਹੜੀ ਉਹਨਾਂ ਦੀ ਉਹਦੇ 'ਚ ਉਹਨਾਂ ਨੇ ਪਲਾਂਟ ਕਰਵਾਈ ਸਟੋਰੀ ਕਿ ਭਾਈ ਉੱਥੇ ਸਰਕਾਰੀ ਜਥੇਦਾਰ ਲੜਨਗੇ। ਸੋ ਬੀਬੀ ਹਰਸਿਮਰਤ ਕੌਰ ਨੇ ਉਸ ਨੂੰ ਵੀ ਉਹਦੀ ਫੰਡਿੰਗ ਵੀ ਜਿਹੜੀ ਆ ਉਹ ਬਾਹਰਲੇ ਸੋਰਸਿਸ ਨਾਲ ਜੋੜ ਦਿੱਤੀ, ਖਾਲਿਸਤਾਨੀਆਂ ਦੇ ਔਰ ISI ਦੇ ਸਭ ਕੁਝ ਮਿਲਾ ਕੇ। ਸੋ ਉਹਨਾਂ ਦਾ ਬਹੁਤ ਜਿਹੜਾ ਇਸ ਵੇਲੇ ਅੱਜ ਸਾਰੇ ਪਾਸੇ ਬੀਬੀ ਦੀ ਜਿਹਨਾਂ ਬਾਰੇ ਸੀ ਕਿ ਬਈ ਉਹ ਜਿੰਨੀ ਵਾਰੀ ਵੀ
ਇਲੈਕਸ਼ਨ ਰੈਲੀ 'ਚ ਆਉਂਦੇ ਨੇ, ਉਹਨਾਂ ਦੀ ਜਿਹੜੀ ਬਿਊਟੀ ਪਾਰਲਰ ਇੰਚਾਰਜ ਨਾਲ ਹੀ ਹੁੰਦੀ ਹੈ, ਉਹ ਉਸ ਤੋਂ ਬਾਅਦ ਇੱਕ ਰੈਲੀ ਨੂੰ ਐਡਰੈਸ ਕਰਕੇ ਫਿਰ ਜਾਂਦੇ ਨੇ, ਫਿਰ ਆ ਕੇ ਜਿਹੜਾ ਹੈ ਤੇ ਵੈਸੇ ਜਦੋਂ ਉਹ ਪੰਜਾਬੀ ਬੋਲ ਰਹੇ ਹੁੰਦਾ ਲੱਗਦਾ ਹਿੰਦੀ ਬੋਲ ਰਹੇ ਨੇ, ਤੇ ਜਦੋਂ ਹਿੰਦੀ ਬੋਲ ਰਹੇ ਹੁੰਦੇ ਨੇ ਉਦੋਂ ਲੱਗ, ਕਿਉਂਕਿ ਵੈਸੇ ਸ਼ਾਇਦ ਇਹਨਾਂ ਦਾ 10ਵੀਂ 'ਚ ਬੜੀ ਔਖ ਨਾਲ ਪਾਸ ਨਹੀਂ ਸੀ ਹੋ ਸਕੇ, ਲੇਕਿਨ ਚਲੋ ਫਿਰ ਵੀ ਵੱਡੇ ਘਰਾਂ ਦੀਆਂ ਸਰਦਾਰਨੀਆਂ ਨੇ, ਮਜੀਠੀਆ ਟੱਬਰ, ਉਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਕੋਈ ਰਿਸ਼ਤੇਦਾਰੀਆਂ ਮਾੜਿਆਂ ਨਾਲ ਤਾਂ ਜੋੜਦੇ ਨਹੀਂ, ਅਮਰਿੰਦਰ ਦੇ ਵੀ ਰਿਸ਼ਤੇਦਾਰੀਆਂ ਨੇ, ਪਿੱਛੇ ਜੇ ਇੱਕ ਸਮਾਗਮ ਸਾਰੇ ਇਕੱਠੇ ਹੋ ਜਾਂਦੇ ਨੇ ਮਤਲਬ ਉਸ ਮਾਮਲੇ 'ਚ, ਔਰ ਉਹ ਵੀ ਵਿਕਰਮ ਮਜੀਠੀਆ ਵੀ ਦਾ ਭਰਾ ਜਿਹੜਾ ਜਦੋਂ ਅਮਰਿੰਦਰ ਨੂੰ ਮਿਲਦਾ ਚਾਚਾ ਜੀ ਕਹਿੰਦਾ, ਉਹਦੇ ਗੋਡਿਆਂ ਨੂੰ ਹੱਥ ਲਾਉਂਦਾ, ਤੇ ਚਾਚੇ ਨੇ ਵੀ ਆਪਣੇ ਭਤੀਜੇ ਦੀ ਲਾਜ ਰੱਖੀ ਚਿੱਟੇ ਦੇ ਬਾਦਸ਼ਾਹ ਦੀ, ਜਦੋਂ ਪਿਛਲੀ ਸਰਕਾਰ ਦੇ ਵੇਲੇ ਜਿਹੜਾ ਇੱਕ ਇਮਾਨਦਾਰ ਨਰਿੰਜਨ ਸਿੰਘ ਨਾਂ ਦਾ ਆਫਿਸਰ ਜਿਹੜਾ ਇਸ ਡਰੱਗ ਐਨਫੋਰਸਮੈਂਟ ਦਾ ਇੰਚਾਰਜ ਸੀ ਜਲੰਧਰ ਦਾ, ਉਹਨੇ ਹੱਥ ਪਾ ਲਿਆ ਕਿਉਂਕਿ ਉਹ ਭੋਲਾ ਕਿ ਕਿਹੜਾ ਸਮਗਲਰ ਕਾਬੂ ਆਇਆ ਸੀ, ਔਰ ਇਹ ਮੰਗ ਈਵਨ ਕਾਂਗਰਸ ਦੇ ਵਿੱਚ ਵੀ ਉੱਠੀ। ਉਹਨੇ ਬਾਜਵੇ ਨੇ ਕਿਹਾ, ਪ੍ਰਤਾਪ ਬਾਜਵੇ ਨੇ ਕਿ ਜੀ ਵੀ CBI ਇਨਕੁਆਇਰੀ ਕਰਾਓ, ਤੇ ਫਿਰ ਚਾਚਾ ਆ ਗਿਆ, ਚਾਚਾ ਅਮਰਿੰਦਰ ਇਹਦੇ ਭਰਾ ਦਾ ਚਾਚਾ, ਕਿ ਵੀ ਨਾ 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 ਸਾਡੀ ਪੰਜਾਬ ਦੀ ਜਿਹੜੀ ਹੈ ਏਜੰਸੀਆਂ ਬਹੁਤ ਕੰਪੀਟੈਂਟ ਨੇ, ਇਹ ਪਾਰਟ ਨਹੀਂ ਕਰਨਾ ਹੈ ਜੀ। ਸੋ ਚਲੋ ਚਾਚੇ ਭਤੀਜੇ ਸਾਰੇ ਹੀ ਜਿਹੜੇ ਨੇ ਉਹ ਆਬਾਦ ਨੇ। ਹੁਣ ਜਿਹੜਾ ਚਾਚਾ ਹੈ ਵਿਕਰਮ ਮਜੀਠੀਆ ਦਾ, ਉਹ ਚੀਫ ਮਿਨਿਸਟਰ ਹੈ, ਇਹ ਬੀਬੀ ਜਿਹੜੀ ਹੈ ਉੱਤੋਂ ਤਨਖਾਹ ਲੈ ਰਹੀ ਹੈ ਫੂਡ ਪ੍ਰੋਸੈਸਿੰਗ ਤੋਂ, ਚਿੱਟੇ ਦਾ ਕੰਮ ਵੀ ਚੱਲੀ ਜਾਂਦਾ ਹੈ, ਟਰਾਂਸਪੋਰਟ ਦੂਜੀ ਤੀਜੀ ਸਾਰੀ ਪਹਿਲਾਂ ਹੀ ਕਾਬੂ ਕੀਤੀ ਹੋਈ ਹੈ, ਤੇ ਅੱਗੇ ਵੀ ਜਦੋਂ ਉਹ ਹਾਰੇ ਕਹਿੰਦੇ ਹੁਣ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਆਪਸੀ ਇੱਕ ਦੂਜੇ ਨਾਲ ਬਿਤਾਉਣ ਦਾ, ਤੇ ਹੁਣ ਸੁੱਖਾ ਵੀ ਆਜ਼ਾਦ ਹੈ ਵਿਚਾਰਾ, ਤੇ ਕੋਈ ਉਸ ਕਿਸਮ ਦਾ ਨਹੀਂ ਹੈ ਕੰਮ, ਤੇ ਸੋ ਉਹਨੂੰ ਜਿਹੜਾ ਬਿਆਨ ਦਿੱਤਾ ਉਹਨੇ ਬਹੁਤ ਚੰਗੀ ਤਰ੍ਹਾਂ ਪੜ੍ਹਿਆ, ਔਰ ਉਹ ਜਿਹੜਾ ਉਹਨੇ ਉਹਨਾਂ ਨੂੰ ਕਿਹਾ ਦੇਖੋ ਮੋਦੀ ਜੀ ਮੈਨੇ ਆਪਕਾ ਕੰਮ ਕਰ ਦਿਆ। ਹੁਣ ਇਹ ਸਟੇਟਮੈਂਟ ਹੈ, ਹਰਸਿਮਰਤ ਅਪੀਲਸ ਟੂ ਪੰਜਾਬੀ ਯੂਥ not to fall prey to anti-national designs of Pakistan ISI sponsored Sikhs for Justice, demands CBI inquiry into foreign funding received by Congress supported jathedars by same persons who are funding Sikhs for Justice at instance of Pakistan ISI agency। ਵੈਸੇ ਜੇ ਹਰਸਿਮਰਤ ਨੂੰ ਕਿਹਾ ਜਾਏ ਨਾ ਇਹ ਫਿਕਰਾ ਤੂੰ ਲਿਖ, 4 ਗਲਤੀਆਂ ਕਰੇਗੀ, ਲਿਖ ਨਹੀਂ ਸਕਦੀ, ਇਦਾਂ ਦੀ ਅੰਗਰੇਜ਼ੀ ਕੌਣ ਲਿਖਦਾ ਜੀ। ਔਰ ਇਹ ਜਿਹੜਾ ਹੁਣ ਉਹਨੇ ਪੜ੍ਹਿਆ ਪਤਾ ਨਹੀਂ ਪੰਜਾਬੀ ਚ ਆ ਕੇ ਅੰਗਰੇਜ਼ੀ ਚ, ਪਰ ਕਿਉਂਕਿ ਮੇਰੇ ਕੋਲ ਸਟੋਰੀ ਅੰਗਰੇਜ਼ੀ ਦੀ ਹੈ, ਸੋ ਇਹ ਸਾਰੇ ਚ ਇਹ ਬੀਬੀ ਕਹਿੰਦੀ ਹੈ ਫੂਡ ਪ੍ਰੋਸੈਸਿੰਗ ਮਿਨਿਸਟਰ ਕਿ ਭਾਈ ਮਾਪਿਓ ਨੂੰ ਵੀ ਉਹਨੇ ਵਾਰਨਿੰਗ ਦਿੱਤੀ ਹੈ ਕਿ ਆਪਣੇ ਬੱਚਿਆਂ ਤੇ ਧਿਆਨ ਰੱਖੋ। ਉਹਨੇ ਕਿਹਾ ਜੀ ਇਹ ਬਿਲਕੁਲ ਇਹ ਐਂਟੀ ਨੈਸ਼ਨਲ ਮੁਹਿੰਮ ਹੈ, ਔਰ ਉਸ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਵੀ it seems unsuspecting youth are being brainwashed by Sikhs for Justice campaign and are unaware about the organization's close links with Pakistan's ISI agency, which is funding money to end under a secret mission codenamed Operation Express। ਉਹ ਜਿਹੜੇ Operation Express ਵਾਲੇ ਨੇ ਉਹਦੇ ਕੰਨਾਂ 'ਚ ਆ ਕੇ ਕਹਿ ਗਏ ਕਿ ਬੀਬੀ ਇਹ ਆਪਰੇਸ਼ਨ ਹੈ, ਔਰ ਇਹਦੇ ਥੱਲੇ ਉਧਰੋਂ ਪੈਸਾ ਆਏਗਾ, ਉਹ ਫਿਰ ਉਧਰ ਜਥੇਦਾਰਾਂ ਨੂੰ ਵੀ ਜਾਏਗਾ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜੀ ਹੈ ਇੱਥੇ ਹੀ ਨਹੀਂ, ਬੀਬੀ ਤਾਂ ਹੋਰ ਇੱਕ ਕਦਮ ਅੱਗੇ ਗਈ। She said there was credible proof that the allurements being offered to youth by Sikhs for Justice were being broadcast through websites managed from Karachi by the ISI agencies। ਕਿ ਜਿਹੜੇ ਉਹਨਾਂ ਦੇ ਵੈਬਸਾਈਟ ਨੇ ਉਹ ਕਰਾਚੀ ਚ ਨੇ, ਉੱਥੋਂ ਜਿਹੜਾ ਉਹਨਾਂ ਨੂੰ ਰਿਲੇ ਹੋ ਰਿਹਾ, ਔਰ ਤੁਹਾਡੇ ਕੋਲ ਤਾਂ ਜੇ ਤੁਹਾਨੂੰ ਵੈਬਸਾਈਟ ਪਤਾ ਹੈ, ਦੂਜਾ ਪਤਾ ਹੈ, ਫੜ ਲਓ। ਤੁਸੀਂ ਤਾਂ ਜੇ ਉੱਥੇ ਕੁਲਭੂਸ਼ਣ ਯਾਦਵ ਨੂੰ ਭੇਜਿਆ ਸੀ ਬਲੋਚਿਸਤਾਨ ਚ ਕਰਨ ਲਈ, ਉੱਥੇ ਕਿੰਨੇ ਗਰੀਬ ਸਿੱਖਾਂ ਦੇ ਮੁੰਡੇ ਤੁਸੀਂ ਉਹਨਾਂ ਤੋਂ ਬਲਾਸਟ ਕਰਵਾ ਕੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਨੇ, ਤੇ ਉਹਦੇ ਤੁਹਾਡੇ ਕੋਲ ਤਾਂ ਪੂਰੀ ਜਾਣਕਾਰੀ ਹੈ। ਉਹ ਤੁਸੀਂ ਇੰਗਲੈਂਡ ਦੀ ਜਿਹੜੀ ਹੈ MI5 ਏਜੰਸੀ ਉਹਨੂੰ ਦਿਓ, ਅਮਰੀਕਨਾਂ ਦੀ CIA ਨੂੰ ਦਿਓ, ਦੁਨੀਆ ਭਰ 'ਚ ਦੱਸੋ ਕਿ ਵੀ ਇਹ ਹੈ, ਤਾਂ ਇੱਡੀ ਕਿਹੜੀ ਦਿੱਕਤ ਹੈ ਤੁਹਾਨੂੰ। ਫਿਰ ਉਹ ਕਹਿੰਦੇ ਹੈ ਗਿਵਿੰਗ ਫਰਦਰ ਡਿਟੇਲਸ, ਜਿਵੇਂ ਇਹ ਇਨਵੈਸਟੀਗੇਟਿਵ ਏਜੰਸੀ ਦੀ ਹੈਡ ਹੋਏ, ਉਹਨੇ ਕਿਹਾ ਕਿ SFJ was wooing youth on the internet with free tickets to London as well as stay arrangements during their visit to the United Kingdom। ਫਿਰ ਉਹਨਾਂ ਨੇ ਹਰਸਿਮਰਤ ਨੂੰ ਲੱਗਾ ਕਿ ਜੀ ਮੈਂ ਇਕੱਲਾ ਆਪਣਿਆਂ ਨੂੰ ਨਹੀਂ, ਸਰਕਾਰ ਨੂੰ ਵੀ ਉਹਨੇ ਫਿਰ ਕਿਹਾ, ਦਿੱਲੀ ਸਰਕਾਰ ਨੂੰ ਉਹਨੇ ਕਿਹਾ ਯੂਨੀਅਨ ਮਿਨਿਸਟਰ ਅਰਜਡ ਸੈਂਟਰਲ ਏਜੰਸੀਜ਼ ਟੂ ਕੀਪ ਏ ਕਲੋਜ਼ ਵਾਚ ਔਨ ਇੰਟਰਨੈਟ ਐਕਟੀਵਿਟੀ। ਕਹਿੰਦੇ ਜੀ ਇਹਨਾਂ ਦਾ ਜ਼ਰੂਰ ਧਿਆਨ ਰੱਖੋ, ਇਹਦੇ ਕਹਿਣ ਤੇ ਉਹਨਾਂ ਨੇ ਧਿਆਨ ਰੱਖਣਾ ਨਹੀਂ ਕਿ ਵੀ ਇੰਟਰਨੈਟ ਤੇ ਧਿਆਨ ਰੱਖੋ।
saying recent disclosures had linked its website as well as the referendum 2020 website created by it with a Pakistan-based website which is managed from Karachi. ਇਹ ਹੁਣ ਹਰਸਿਮਰਤ ਕੌਰ ਇੰਡੀਅਨ ਗਵਰਨਮੈਂਟ ਨੂੰ ਦੱਸ ਰਹੀ ਹੈ ਕਿ ਜੀ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਰਹੀ ਹਾਂ, ਮੇਰੇ ਖਾਸ ਦੂਤਾਂ ਨੇ ਅਰੂਸਾ ਆਲਮ ਰਾਹੀਂ ਪਤਾ ਕਰਾਇਆ ਹੋਣਾ, ਇਹਦੇ ਵਿਕਰਮ ਜੀ ਭਰਾ ਨੂੰ ਕਿਹਾ ਹੋਣਾ, ਦੱਸ ਉਹਨੇ ਫਿਰ ਆਪਣੇ ਚਾਚੇ ਨੂੰ ਪੁੱਛਿਆ ਹੋਣਾ, ਕਿਹਾ ਹੋਣਾ ਕੋਈ ਨਹੀਂ ਮੈਂ ਅਰੂਸਾ ਆਲਮ ਨੂੰ ਕਰਦਾ, ਉਹਨਾਂ ਦਾ ਹੀ ਹੈ ਉਹ। ਸੋ ਹੁਣ ਉਹ ਜਿਹੜਾ ਵੈਬਸਾਈਟ ਅਰੂਸਾ ਆਲਮ ਚਲਾਉਂਦੀ ਹੈ ਉਹਦਾ ਵੀ ਲਿੰਕ ਦੇ ਦਿਓ ਕਿ ਉਹਨੇ ਕਿਹਨੂੰ, ਉਹਦੇ ਨਾਲ ਕਿਹਨੇ, ਇਹਦੇ ਵਿਕਰਮ ਮਜੀਠੀਆ ਦੇ ਚਾਚੇ ਨੇ ਕਿਹਦੇ ਨਾਲ ਕੰਟੈਕਟ ਕੀਤਾ ਹੋਇਆ। ਫਿਰ ਅੱਗੋਂ ਜਿਵੇਂ ਸਾਰਾ ਉਹ ਵੈਸ਼ ਹੁੰਦੀ ਹੈ ਕਿ ਵੀ ਇਹ ਜਿਹੜਾ ਗੁਰਪਤਵੰਤ ਪੰਨੂ ਇਹ ਸਾਰੇ 'ਚ ਹੈਗਾ ਔਰ ਇਹ ਆਪਣੇ ਪੇਰੈਂਟਸ ਨੂੰ ਕਿਹਾ ਵੀ ਆਪਣੇ ਬੱਚਿਆਂ ਤੇ ਅੱਖ ਰੱਖੋ। ਫਿਰ ਉਹਨੇ ਜਥੇਦਾਰ ਜਿਹੜੇ ਬਰਗਾੜੀ ਮੋਰਚੇ ਦੇ ਸਾਰੇ ਹੀ ਕਾਂਗਰਸ ਦੇ ਖਾਤੇ 'ਚ ਪਾ ਦਿੱਤੇ ਔਰ ਇਹ ਕਾਂਗਰਸ ਸਪਾਂਸਰਡ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਦਿਸ ਹੈਜ਼ ਬਿਕਮ ਸੱਚ ਅ ਬਿਗ ਇਸ਼ੂ that Punjab intelligence wing has issued an advisory that the situation could flare up at Bargadi and Faridkot where these elements are staging a dharna because of an intra-jathedar fight over money. ਹੁਣ ਇਹ ਦੋਨੋਂ ਖਬਰਾਂ ਜਿਨ੍ਹਾਂ ਤੇ ਬੇਸ ਤੇ ਬਿਆਨ ਦੇ ਰਹੀ ਹੈ ਇਹ ਆਲਮੋਸਟ 3-4 ਦਿਨ ਪਹਿਲਾਂ ਏਜੰਸੀਆਂ ਨੇ ਇੱਕ ਆਪਰੇਸ਼ਨ ਐਕਸਪ੍ਰੈਸ ਦੇ ਥੱਲੇ ਪਲਾਂਟ ਕਰਾਈ ਟ੍ਰਿਬਿਊਨ 'ਚ ਐਕਸਕਲੂਸਿਵ ਸਟੋਰੀ ਕਰਕੇ। ਦੂਸਰੀ ਜਿਹੜੀ ਹੈ 2 ਦਿਨ ਪਹਿਲੇ, 1 ਦਿਨ ਪਹਿਲੇ ਜਿਹਦੇ ਥੱਲੇ ਉਹਨਾਂ ਨੇ ਕਿਹਾ ਜੀ ਜਥੇਦਾਰ ਆਪਸ ਵਿੱਚ ਲੜ ਪੈਣਗੇ ਪੈਸੇ। ਹੁਣ ਇਹ ਇਹਨੂੰ ਆਧਾਰ ਬਣਾ ਕੇ ਪੇਰੈਂਟਸ ਨੂੰ ਐਡਵਾਈਸ ਕਰ ਰਹੇ ਤੇ ਸੈਂਟਰ ਗਵਰਨਮੈਂਟ ਨੂੰ ਵੀ ਕਹਿ ਰਹੀ ਹੈ ਕਿ ਵੀ ਇਹ ਕਰੋ। ਔਰ ਇਹ ਸਾਰੇ ਚੋਂ ਹੁਣ ਇਹ ਕਿਸ ਕਿਸਮ ਦੀ ਜਿਹੜੀ ਹੈ ਇਹ ਪੋਲਿਟਿਕਸ ਹੈ, ਗੱਦਾਰੀ ਦਾ ਲੈਵਲ। ਫਿਰ ਜਿਹੜੀ ਉਹ ਹੈ ਕਿ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ। ਬੀਬੀ ਜਗੀਰ ਕੌਰ ਡਬਲ ਮਰਡਰਰ ਜਿਹਨੇ ਆਪਣੀ ਧੀ ਵੀ ਮਾਰੀ, ਉਹਦੀ ਕੁੱਖ ਦਾ ਬੱਚਾ ਵੀ ਮਾਰਿਆ, ਜੇਲ੍ਹ ਕੱਟੀ, ਫਿਰ ਬਾਦਲ ਦਾ ਇਨਫਲੂਐਂਸ ਯੂਜ਼ ਕਰਕੇ ਬਾਹਰ ਆ ਗਈ। ਇੱਕ ਇਸ ਕਿਸਮ ਦੀ ਜਿਹੜੀ ਸ਼ਰਮਨਾਕ ਗੱਲ। ਔਰ ਜਦੋਂ ਇਹ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਤੇ ਬਾਹਰਲੇ ਵੀ ਮੀਡੀਆ ਨੇ ਖਬਰ ਦਿੱਤੀ ਸੀ ਕਿ ਭਾਈ ਇਹ ਬੜੀ ਯੂਨੀਕ ਗੱਲ ਹੈ ਕਿ ਸਿੱਖਾਂ ਦੀ ਬਾਡੀ ਜਿਹੜੀ 1925 ਦੀ ਬਣੀ ਹੈ ਉਸ ਦੀ ਇੱਕ ਫਸਟ ਵੂਮਨ ਬਣੀ ਹੈ। ਪਰ ਜਦੋਂ ਫਿਰ ਉਹ ਡਬਲ ਮਰਡਰਰ ਦੇ ਤੌਰ ਤੇ ਆਇਆ ਤਾਂ ਫਿਰ ਉਹ ਸਿਰ ਨੀਵਾਂ ਕਰਨ ਵਾਲੀ ਗੱਲ ਹੀ ਸੀ ਕਿ ਕਿੱਥੇ ਸਿੱਖ ਬੀਬੀ ਦਾ ਇਮੇਜ ਜਿਹੜਾ ਸਾਡੇ ਮਨਾਂ ਦੇ ਵਿੱਚ ਜਦੋਂ ਅਸੀਂ ਹਿਸਟਰੀ ਦੀ ਸਾਰੀ ਬੈਕਗਰਾਉਂਡ 'ਚ ਦੇਖਦੇ ਹਾਂ, ਕਿੱਥੇ ਸਾਡੇ ਕਰੈਕਟਰ ਬੀਬੀ ਭਾਨੀ, ਮਾਤਾ ਗੁਜਰੀ ਔਰ ਕਿਸ ਲੈਵਲ ਦੇ ਉੱਤੇ ਮਾਈ ਭਾਗੋ, ਸਰਦਾਰਨੀ ਸਦਾ ਕੌਰ ਔਰ ਕਿਹੜੇ ਕਰੈਕਟਰ ਨੇ। ਤੇ ਇਹ ਜੇ ਕੋਈ ਇਸ ਲੈਵਲ ਤੱਕ ਕਿਸੇ ਨੇ ਸਿਆਸੀ ਜਿਹੜੀ ਆ ਥਾਂ ਬਣਾਈ ਤੇ ਉਹ ਐਂਡ ਹੋਈ ਡਬਲ ਮਰਡਰ ਔਰ ਆਪਣੀ ਬੱਚੀ ਔਰ ਉਹ ਆਪਣੇ ਉਹਦੇ ਬੇਟੇ ਦਾ। ਹੁਣ ਉਹਨੇ ਕਿਹਾ ਕਿ ਵੀ ਹੁਣ ਜੇ ਬੀਬੀ ਬ੍ਰਿਗੇਡ ਚੋਂ ਬੀਬੀ ਬੋਲੀ ਹੈ ਵੱਡੀ ਤੇ ਹੁਣ ਜਗੀਰ ਕੌਰ ਨੇ ਤਾਂ ਉਹਨੇ ਤਾਂ ਵਿਚਾਰੀ ਨੇ ਜਿੰਨਾ ਕੁ ਉਹ ਸਕੂਲ ਟੀਚਰ ਰਹੀ ਹੈ, ਉਹ ਵੀ ਪਤਾ ਨਹੀਂ ਪੜਾਉਣਾ ਤਾਂ ਕੀ ਹੁੰਦਾ, ਉੱਥੇ ਮਿਲ ਜਾਂਦੇ ਨੇ ਸਰਟੀਫਿਕੇਟ, ਤੁਹਾਨੂੰ ਨੌਕਰੀ ਮਿਲ ਜਾਂਦੀ। ਉਹਨੇ ਇੱਕ ਅੱਧੇ ਫਿਕਰੇ 'ਚ ਗੱਲ ਮੁਕਾਤੀ। ਰੈਫਰੈਂਡਮ 2020 ਕਰਵਾਉਣ ਵਾਲੇ ਦੇਸ਼ ਦੇ ਗਦਾਰ। ਤੇ ਗਦਾਰ ਵੈਸੇ ਜਿਹਨੂੰ ਬੀਬੀ ਨੂੰ ਕਹੋ ਨਾ ਪੰਜਾਬੀ 'ਚ ਵੀ ਲਿਖੋ ਤੇ ਇੱਕ ਗੱਗਾ ਲਿਖੇਗੀ, ਲੰਮਾ ਦੱਦਿਆਂ ਨੂੰ ਕੰਨਾ ਪਾਏਗੀ, ਅੱਗੇ ਰਾਰਾ ਲਿਖੇਗੀ। ਤੇ ਉਹ ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਹੈ ਹੁਣ ਇਹ ਰੋਲ ਮਾਡਲ ਹੈ ਮਹਿਲਾ ਵਿੰਗ ਦਾ। ਉਹਨੇ ਵਿਰੋਧ ਕੀਤਾ, ਉਹਨੇ ਕਿਹਾ ਇਸ ਨਾਲ ਸਾਡਾ ਕੋਈ ਤਾਲੁਕ ਨਹੀਂ, ਇਹ ਉਹੀ ਲੋਕ ਕਰ ਰਹੇ ਨੇ ਜੋ ਦੇਸ਼ ਦੇ ਗਦਾਰ ਹਨ। ਹੁਣ ਸਰਦਾਰ ਕੌਣ ਹੈ ਤੇ ਗਦਾਰ ਕੌਣ ਹੈ ਇਹ ਤਾਂ ਹੁਣ ਸਮਾਂ ਹੀ ਫੈਸਲਾ ਕਰਦੇ। ਔਰ ਕੋਈ ਬਹੁਤ ਦੂਰ ਨਹੀਂ ਹੈ ਜਦੋਂ ਕਿ ਇਹੀ ਬੀਬੀ ਜਗੀਰ ਕੌਰ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਾਰਟੀ ਦੇ ਵਿੱਚ ਸੀ, ਉਦੋਂ ਬਾਹਾਂ ਖੜੀਆਂ ਕਰਕੇ ਵੀ ਅਸਾਂ ਲੈਣਾ ਹੈ ਖਾਲਿਸਤਾਨ ਲੈਣਾ ਹੈ। ਫਿਰ ਕਿੱਥੋਂ ਘੁੰਮਦੀ ਕਿੱਧਰ ਆ ਕੇ ਫਿਰ ਵਾਪਸ ਉੱਥੇ ਪਹੁੰਚ ਗਈ ਜਿੱਥੋਂ ਤੁਸੀਂ ਉਹੀ ਅਹੁਦੇ ਦੀ ਭੁੱਖ, ਉਹੀ ਘਟੀਆ ਹਰਕਤਾਂ, ਉਹੀ ਉਸ ਕਿਸਮ ਦਾ। ਔਰ ਇਹ ਜਿਹੜਾ ਪਾਰਟ ਹੈ ਇਸ ਸਾਰੇ ਚੋਂ ਇਹ ਤਾਂ ਚਲੋ ਬੀਬੀ ਬ੍ਰਿਗੇਡ ਜਿਹੜੀ ਹੈ ਉਹਨੂੰ ਅਨਲੀਸ਼ ਕੀਤਾ। ਔਰ ਜਿਹੜਾ ਸਾਨੂੰ ਖਾਸ ਤੌਰ ਤੇ ਇਹ ਜੋ ਟ੍ਰੈਂਡ ਇਸ ਇਸ਼ੂ ਦੇ ਉੱਤੇ ਮੀਡੀਆ ਦਾ ਬਣਿਆ ਹੋਇਆ ਹੈ ਉਸ ਦੇ ਉੱਤੇ ਬੀਬੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਹੈ, ਕਿਉਂਕਿ ਫਰਾਈਡੇ ਅਸੀਂ ਇਸ ਨੂੰ ਵੀ ਵਿਚਾਰ ਅਧੀਨ ਲਿਆਂਦੇ ਹਾਂ ਲਿਖਤਾਂ ਨੂੰ ਵੀ। ਔਰ ਕਿਉਂਕਿ ਇਸ ਟੌਪਿਕ ਦੇ ਨਾਲ ਹੀ ਇਸ ਦਾ ਮੇਲ ਹੈ, ਉਹਨਾਂ ਨੇ ਲਿਖਿਆ ਇੰਡੀਅਨ ਮੀਡੀਆ ਗੋ ਬੈਲਿਸਟਿਕ ਅਹੈਡ ਆਫ ਲੰਡਨ ਰੈਲੀ। ਲੰਡਨ ਦੀ ਰੈਲੀ ਤੋਂ ਪਹਿਲਾਂ ਹੀ ਜਿਵੇਂ ਬੈਲਿਸਟਿਕ ਮਿਸਾਈਲ ਹੁੰਦੀ ਹੈ ਇਵੇਂ ਮੀਡੀਆ ਨੇ ਜਿਹੜਾ ਉਹ ਰੂਪ ਆਪਣਾ ਅਖਤਿਆਰ ਕਰ ਲਿਆ। ਉਹਨਾਂ ਨੇ ਫਤਿਹ ਬੁਲਾ ਕੇ ਕਿਹਾ
I was trying not to check social media because, especially on Twitter, these Indian nationalist trolls and media have tendency to be vitriolic besides peddling fake news and sensationalism. ਵੀ ਮੈਂ ਸੋਸ਼ਲ ਮੀਡੀਆ ਨਹੀਂ ਸੀ ਚੈੱਕ ਕਰ ਰਹੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਭਾਰਤ ਦੇ ਆਪਣੇ ਆਪ ਨੂੰ ਰਾਸ਼ਟਰਵਾਦੀ ਨੇ ਔਰ ਇਹ ਟਰੋਲ ਕਰਦੇ ਨੇ ਜਿਹੜੇ ਰੱਖੇ ਹੋਏ ਨੇ ਇਹਨਾਂ ਨੇ ਉਹ ਬੜੇ ਜ਼ਹਿਰੀਲੇ ਜਿਹੜੇ ਨੇ ਉਸ ਕਿਸਮ ਦਾ ਮੈਸੇਜ ਛੱਡਦੇ ਨੇ ਝੂਠੀਆਂ ਖਬਰਾਂ ਔਰ ਬਹੁਤ ਸਾਰੀ ਸਨਸਨੀਖੇਜ ਸਾਰੀ ਲਾਈਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਬਟ ਆਈ ਐਮ ਸ਼ੌਕਡ ਟੂ ਸੀ ਦਿਸ ਲੰਡਨ ਰੈਲੀ ਸਟਫ ਮੇਕਿੰਗ ਇਟ ਟੂ ਪ੍ਰਾਈਮ ਟਾਈਮ TV ਚੈਨਲਸ News 18 Living India News, Times Now, India Today are obsessed with Sikh bashing and calling referendum demand terrorism. ABP News called it bid to revive terrorism. उन्होंने कहा पर मैं इसनूं देख के shocked हैं कि लंडन रैली नूं इस वेले ਜਿਹੜੇ ਉਹਨਾਂ ਦੇ ਪ੍ਰਾਈਮ TV ਚੈਨਲ ਨੇ ਜਿਨ੍ਹਾਂ 'ਚ ਉਹਨਾਂ ਨੇ News 18, Living India News, Times Now ਔਰ ਇੰਡੀਆ ਟੂਡੇ ਦਾ ਜ਼ਿਕਰ ਕੀਤਾ ਕਿ ਵੀ ਉਹਨਾਂ ਦੀ ਤਾਂ obsession ਹੈ ਉਹਨਾਂ ਨੂੰ ਤਾਂ ਸਨਕ ਚੰਬੜੀ ਹੋਈ ਹੈ ਕਿ ਉਹ ਸਿੱਖਾਂ ਨੂੰ ਜਿਹੜੀ ਹੈ ਸਿੱਖ ਬੈਸ਼ਿੰਗ ਕਰ ਰਹੇ ਨੇ ਉਹਨਾਂ ਨੂੰ ਨਿੰਦ ਰਹੇ ਨੇ ਔਰ ਕੋਸ ਰਹੇ ਨੇ ਔਰ ਜਿਹੜੀ ਰੈਫਰੈਂਡਮ ਦੀ ਗੱਲ ਹੈ ਉਹਨੂੰ ਦਹਿਸ਼ਤਗਰਦੀ ਕਹਿ ਰਹੇ ਨੇ ਔਰ ਇਹ ਜਿਹੜਾ ABP ਨੇ ਤਾਂ ਇੱਥੋਂ ਤੱਕ ਕਿਹਾ ਕਿ ਜੀ ਇਹ ਦਹਿਸ਼ਤਗਰਦੀ ਨੂੰ ਪੁਨਰਜੀਵਿਤ ਕਰਨਾ ਹੈ ਦੁਬਾਰਾ ਉਸ ਨੂੰ ਖੜਾ ਕਰਨਾ ਹੈ Hindustan Times tried to link members and founders of the Sikhs for Justice to terrorism. They all peddled headlines like UK safe haven for Khalistani terrorists. ਹੁਣ ਕਿਉਂਕਿ ਇੰਗਲੈਂਡ ਦੀ ਸਰਕਾਰ ਨੇ ਇਹਨਾਂ ਦੇ ਦਬਾਅ ਨੂੰ ਨਹੀਂ ਮੰਨਿਆ ਇਹਨਾਂ ਦੇ ਡਿਮਾਰਸ਼ੇ ਜਿਹੜੇ ਇਹਨਾਂ ਨੇ 3 ਵਾਰ ਦਿੱਤੇ ਉਹਨੂੰ ਵੀ ਰਿਜੈਕਟ ਕੀਤਾ ਹੁਣ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਜੀ ਜਿਹੜਾ ਇੰਗਲੈਂਡ ਹੈ UK ਹੈ ਇਹ ਤਾਂ ਦਹਿਸ਼ਤਗਰਦਾਂ ਦੇ ਲਈ ਬੜਾ ਸੁਰੱਖਿਅਤ ਟਿਕਾਣਾ ਹੈ ਵੀ UK ਨੂੰ ਹੀ ਦਹਿਸ਼ਤਗਰਦਾਂ ਦੀ ਰਾਜਧਾਨੀ ਬਣਾਤਾ ਤੇ ਅੱਗੇ ਉਹਨਾਂ ਨੇ ਸਾਰੇ ਲਿੰਕ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਟਾਈਮਸ ਨਾਓ ਇਹ RSS ਦਾ ਮਾਊਥਪੀਸ ਹੈ known for loud jingoism and even fake news, it falsely blamed Sikhs for mob blasts and called it return of terrorism in Punjab, now bashing Sikhs. So ਇਹਦਾ ਮਤਲਬ ਹੈ ਵੀ RSS ਨੇ ਜਿਹੜਾ ਬੜਾ ਕੰਸਟ੍ਰੇਨਡ ਹੁੰਦਾ ਹੈ ਕਿਉਂਕਿ ਉਹ ਸਿੱਖਾਂ ਨੂੰ ਇਸਤੇਮਾਲ ਕਰਨਾ ਚਾਹੁੰਦੇ ਨੇ ਘੱਟੋ ਘੱਟ 2019 ਤੱਕ ਮੁਸਲਮਾਨਾਂ ਦੇ ਖਿਲਾਫ ਵੀ ਜਾਂ ਇਹ ਦੱਸਣ ਲਈ ਕਿ ਵੀ ਅਸੀਂ ਇੱਕੋ ਵੇਲੇ ਮੁਸਲਮਾਨਾਂ ਈਸਾਈਆਂ ਦਲਿਤਾਂ ਦੇ ਖਿਲਾਫ ਤਾਂ ਖੋਲ੍ਹਿਆ ਹੀ ਹੈ ਫਰੰਟ ਸਿੱਖਾਂ ਦੇ ਨਾਲ ਪਰ ਹੁਣ ਉਹਨਾਂ ਦੇ ਲਈ ਇਹ ਉਹ ਇੱਛ ਕਰ ਰਹੇ ਨੇ ਕਿ ਵੀ ਇਹਨਾਂ ਨੂੰ ਸਬਕ ਸਿਖਾਈਏ ਸੋ ਉਹਨਾਂ ਨੇ ਆਲਰੇਡੀ ਟਾਈਮਸ ਨਾਓ ਜਿਹੜਾ ਉਹਨਾਂ ਦਾ ਮਾਊਥਪੀਸ ਹੈ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਸਿੱਖਾਂ ਦੇ ਖਿਲਾਫ ਪੂਰਾ ਬੈਸ਼ਿੰਗ ਸ਼ੁਰੂ ਕੀਤੀ ਹੋਈ ਹੈ ਸੇਮ ਓਲਡ ਨੌਨਸੈਂਸ ਅਬਾਊਟ ਪਾਕਿਸਤਾਨ ਲਿੰਕਸ ਟੈਰਰ ਲਿੰਕਸ and branding a rally call for referendum as Pakistan sponsored terrorism ਕਿ ਵੀ ਅੱਗੇ ਤਾਂ ਜਿਹੜੀ ਹਥਿਆਰਬੰਦ ਨੂੰ ਤਾਂ ਜੋ ਕਰਦੇ ਹੀ ਸੀ ਹੁਣ ਈਵਨ ਜਿਹੜੀ ਪੀਸਫੁਲ ਰੈਲੀ ਹੈ ਉਹਨੂੰ ਪਾਕਿਸਤਾਨ ਸਪਾਂਸਰਡ ਕਹਿ ਕੇ ਜਿਹੜਾ ਹੈ ਉਹ ਦਹਿਸ਼ਤਗਰਦੀ ਨਾਲ ਜੋੜ ਰਹੇ ਨੇ ਔਰ as usual same old tactics of labeling even lawful protests as terror linking it to ISI Pakistan to delegitimize all demands misrepresent issues and continue to demonize a community incite hate against it ਕਿ ਉਹੀ ਪੁਰਾਣੇ ਜਿਹੜੇ ਇਹਨਾਂ ਦੇ ਤੌਰ ਤਰੀਕੇ ਨੇ ਕਿ ਜਿਹੜੇ ਕਾਨੂੰਨ ਦੀ ਜ਼ਦ ਵਿੱਚ ਰਹਿੰਦੇ ਆ ਰੋਸ ਵਿਖਾਵੇ ਨੇ ਉਹਨਾਂ ਨੂੰ ਵੀ ਦਹਿਸ਼ਤਗਰਦੀ ਨਾਲ ਜੋੜੋ ਫਿਰ ਉਹਨੂੰ ISI ਨਾਲ ਜੋੜੋ ਪਾਕਿਸਤਾਨ ਨਾਲ ਜਦੋਂ ਤੁਸੀਂ ਜੋੜਦੇ ਹੋ ਤਾਂ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਗੈਰ ਹੋ ਜਾਂਦੀਆਂ ਨੇ ਗੈਰ ਜਾਇਜ਼ ਬਣ ਜਾਂਦੀਆਂ ਨੇ ਔਰ ਮਿਸਰਿਪਰੈਜ਼ੈਂਟ ਕਰੋ ਇਸ਼ੂਜ਼ ਨੂੰ ਔਰ ਇਸ ਦੇ ਨਾਲ ਸਾਰੀ ਕਮਿਊਨਿਟੀ ਨੂੰ ਇੱਕੋ ਡੰਡੇ ਦੇ ਨਾਲ ਉਹਨੂੰ ਰਾਖਸ਼ ਡਿਮੋਨਾਈਜ਼ ਕਰੋ ਉਹਨੂੰ ਬਦਨਾਮ ਕਰੋ ਔਰ ਇਨਸਾਈਟ ਹੇਟ ਅਗੇ ਔਰ ਉਸ ਸਾਰੇ ਮਾਹੌਲ ਦਾ ਮਕਸਦ ਕਿ ਸਿੱਖਾਂ ਦੇ ਖਿਲਾਫ ਨਫ਼ਰਤ ਕਰੋ they have also come up with several Hindu trolls making fake IDs of Sikhs and trying to distort Sikh history downplay genocide of Sikhs abuse Sikhs abroad ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਹਿੰਦੂਆਂ ਨੇ ਵੀ ਝੂਠੇ ਸਿੱਖ ਨਾਵਾਂ ਵਾਲੀਆਂ ਕੋਈ ਗਿੱਲ ਬਰਾੜ ਸੰਧੂ ਸਿੱਧੂ ਬਣੇ ਹੋਏ ਨੇ ਔਰ ਅੱਜ ਕੱਲ ਮੈਂ ਵੀ ਦੇਖ ਰਿਹਾ ਸਾਡੇ ਜਿਹੜੇ ਵਿਜ਼ਿਟਰ ਪੋਸਟ ਤੇ ਹੈ ਬੜੇ ਜਿਹੜੀਆਂ ਨੇ ਨੈਸਟੀ ਲਿਖਤਾਂ ਆਈਆਂ ਜਿਨ੍ਹਾਂ ਨੂੰ ਅਸੀਂ ਭਾਵੇਂ ਡਿਲੀਟ ਕਰਕੇ ਬੈਨ ਕੀਤਾ ਹੈ ਔਰ ਮੈਂ ਪਿਛਲੇ 3 ਦਿਨ ਤੋਂ ਦੇਖ ਰਿਹਾ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਹੁਣ ਚੜੇ ਹੋਏ ਨੇ ਉਹਨਾਂ ਘੋੜਿਆਂ ਦੇ ਉੱਤੇ ਜਿਹਦੇ ਵਿੱਚ ਸਵਾਏ ਨਫ਼ਰਤ ਦੇ ਔਰ ਨਾ ਪੱਖੀ ਗੱਲਾਂ ਕਰਨ ਦੇ ਔਰ ਅਬਿਊਸਿਵ ਜ਼ਬਾਨ ਦੇ
ਇਹਨਾਂ ਦੇ ਕੋਲ ਹੋਰ ਕੁਝ ਨਹੀਂ ਹੈ। ਸੋ ਉਹਦੇ ਲਈ ਉਹਨਾਂ ਨੇ ਫੇਕ ਸਿੱਖ ਨਾਵਾਂ ਵਾਲੀਆਂ ਆਈਡੀਆਜ਼ ਵੀ ਬਣਾਈਆਂ ਹੋਈਆਂ ਨੇ, ਸਿੱਖ ਇਤਿਹਾਸ ਨੂੰ ਵੀ ਤੋੜਦੇ ਮਰੋੜਦੇ ਨੇ, ਸਿੱਖਾਂ ਦੀ ਨਸਲਕੁਸ਼ੀ ਨੂੰ ਬੜਾ ਛੋਟਾ ਕਰਕੇ ਦੱਸਦੇ ਨੇ, ਔਰ ਬਾਹਰਲੇ ਸਿੱਖਾਂ ਨੂੰ ਕਿ ਜੀ ਇਹ ਸਭ ਪ੍ਰੋਬਲਮ ਬਾਹਰਲੇ ਸਿੱਖ ਦੇ ਰਹੇ ਨੇ, ਉਹਨਾਂ ਨੂੰ ਬਦਨਾਮ ਕਰ ਰਹੇ ਨੇ। One fake ID with picture of KP Gill and profile had also threatened Khalsa Aid founder Ravi Singh and announced bounty on his body, saying he deserved to be killed because he was helping Muslims। क्योंकि रोहिंग्या मुसलमाना के मामले चो सब तो पहला उत्थे पहुंचे रवि सिंह, उन्होंने कहा जी फेक ID दे थल्ले उन्होंने भी कहा भी तेरा असी काम कर देंगे, तू मुसलमाना दी मदद कर रहे। Indian media, politicians, IT cells of trolls on social media are only getting worse now, just as many became vicious around Trudeau visit। कि जिवें Trudeau दी visit दे वेले सारे ही जड़े ने वो पंजे झाड़ के मगर पै गए सी viciously, वही हुण नज़ारा फिर नज़र आ रहा है। Now they showed some fake Sikhs protesting with Indian flag against Sunday's rally। They have also planned some protests by Hindu NRIs to counter Sikhs। So मैं already जिक्र किया है कि लंदन चो celebrating Indian culture, पर already वो जेब कतरा मनजिंदर बिट्टा जिहदे फोटो चार चफेरे लगी जेब कतरियां दे सैक्शन अमृतसर च, वो जिहड़ा अज किराए दे बंदे लैके जिन्हां च कुछ दे पग्गां बनाईयां होईयां कुछ वैसे ने, और उन्हां दी कवरेज भी पूरी PTI और ये वो कि सिख एंटाई टेररिज्म फ्रंट दा हेड और वो सारा वो उन्होंने रेफर किया। एंड थ्रैटनिंग UK फॉर सावर रिलेशंस और एक्यूजिंग दैम ऑफ हार्बरिंग टेररिस्ट। और अखा हुण UK नूं भी दिखा रहे हैं कि जी तुसीं दहशतगर्दां दी पनाहगाह हो और तुसीं साडे संबंध खराब हो जाणगे कि असीं तुहाडा सौदा नहीं खरीदांगे। दे विल बिहेव वर्स इन कमिंग 3 days, क्योंकि 2 दिन पहलां दी लिखी हुई उन्हां दी सुज़ार है कि अजे कल का दिन विचाले है, अज दा है और परसों होना भी अजे 3 दिन रहिंदे ने, भी आने वाले 3 दिनों च होर भी माड़ा होएगा हाल। मीनवाइल मीडिया हैज स्टार्टेड प्रेशराइजिंग सिख लीडर्स हियर एंड बादल्स कैप्टन भगवंत मान कॉल्ड इट ए नॉनसेंस। हरसिमरत इज टोइंग BJP लाइन एंड कॉलिंग इट ISI एजेंडा। सो वो तो असीं दस ही दिता है कि कल भंडां दा दिन सी है, और अज ये बीबियां दा, हुण इन्हां बारे मैं नहीं कोई अपलफज नहीं कहना चाहता, पर इन्हां दियां करतूतां ही दसदियां ने कि भी कल नूं इन्हां ने इतिहास की मूँह दिखाना है, तो अपनी औलादां नूं की दिखाना, जिन्हां ने रहना अल्टीमेटली उसे ही खालिस्तान च है। सरप्राइजिंग दैट इंडियंस नेवर outraged so much against having murderers like Kamal Nath as Union Minister, Rajiv as Prime Minister, but have come out whole hog to abuse। उन्होंने कहा भी इस गल की हैरानी है कि राजीव गांधी जिन्हें हज़ारां सिख मारे प्राइम मिनिस्टर बनया, कमल नाथ, इन्हां दे अगेंस्ट कदे भी इस किस्म का कोई देखने को नहीं आया कि भी उन्होंने उन्होंने इवें जिहड़ा ट्रीट किया होए। इंडियन सिख सीम fearful because of media coverage are keeping quiet and pretending if nothing happened। और असी समझ सकते हैं कि जिहड़े भारत सिख ने जिन्होंने वो बेचारे देख रहे हैं भी मीडिया ते की चल रहा है, और उन्होंने दड़ वट लई है कि जिवें कबूतर कहता है कि भी मैनू बिल्ली ने नहीं देखा भी कुछ नहीं हो रहा। जिवें most think it will be used to demonize them along with Muslims to polarize vote bank ahead of 2009। most think सिख कीन ऑब्जर्वर ने जो तुसी नवंबर 84 और सारा देखा होया बाहरले सिख कि बहुतिਆਂ ਨੂੰ ਇਹ लगता है कि भी ये ਜਿਹੜਾ सारा चल रहा है ये सानू मुसलमानों के नाल क्लब करके इन्हां ने वोटां दी पालाबंदी 2019 च करन लई साडे अगेंस्ट इन्हां ने उस किस्म की नफरत फैलानी। I would suggest Sikhs to simply carry on with rally and ensure a huge massive turnout, upload its pictures videos online on Sunday in show of strength। कहंदे कि भी मैं यही सुजैसट करांगी अपने सिखां नूं कि भी रैली करो और इस गल नूं यकीनी बनाओ कि एक वड्डी भीड़ जिहड़ी आ उत्थे इकट्ठी होए, वड्डा इकट्ठ होए, उन्हां दीयां पिक्चर्स अपलोड करो, वीडियोज़ पाओ और अपनी ताकत दिखाओ। नो नीड टू मेक मोर वीडियोज़ ट्राइंग टू आंसर इंडियन मीडिया और पॉलिटिशियंस और RSS कांग्रेस टूजेस।
ਕਿ ਤੁਹਾਨੂੰ ਹੁਣ ਵੀਡੀਓਜ਼ ਬਣਾਉਣ ਦੀ ਨਹੀਂ ਲੋੜ ਹੈ ਵੀ ਤੁਸੀਂ ਉਹਨਾਂ ਨੂੰ ਬਿਲਕੁਲ ਸਟਰੈਂਥ ਹੀ ਜਵਾਬ ਹੁੰਦਾ ਹੁਣ ਤਾਂ ਅਸੀਂ ਵੀ ਅੱਜ ਦਾ ਪ੍ਰੋਗਰਾਮ ਹੀ ਕਰਨਾ ਉਸ ਤੋਂ ਬਾਅਦ ਤਾਂ ਫਿਰ ਮੰਡੇ ਦੇਖਾਂਗੇ and definitely no need to make any threatening or pro violence call on video yet all the best ਔਰ ਮੈਂ ਸਮਝਦਾ ਜਿਹੜੀ ਗੱਲ ਇਹਨਾਂ ਨੇ ਭੈਣ ਜੀ ਨੇ ਅਖੀਰ ਚ ਕਹੀ ਉਹ ਹੋਰ ਵੀ ਕੀਮਤੀ ਹੈ ਔਰ ਮੈਂ ਇਹੀ ਗੱਲ ਆਰਗੇਨਾਈਜ਼ਰਸ ਤੱਕ ਵੀ ਅਪੜਦੀ ਕੀਤੀ ਹੈ ਦੂਜਿਆਂ ਨੂੰ ਵੀ ਕਿ ਹੁਣ ਸਾਡੀ ਸਟਰੈਂਥ ਇਸ ਗੱਲ 'ਚ ਹੈ ਵੀ ਉਹਨਾਂ ਨੇ ਤਾਂ ਪੈਰਲਲ ਵੀ ਲਿਆ ਕੇ ਹਿੰਦੂ ਖੜੇ ਕਰ ਦੇਣੇ ਨੇ ਕਿਰਾਏ ਦੇ ਜਿਹੜੇ ਲਿਆਣੇ ਨੇ ਕਿ ਜੀ ਇੰਡੀਅਨ ਕਲਚਰ ਕਿਸੇ ਵੀ ਹਾਲਤ 'ਚ ਹਿੰਸਾ ਹੋਣੀ ਕਰਨੀ ਗਾਲੀ ਗਲੋਚ ਕਰਨਾ ਉਲਝਣਾ ਕਿਉਂਕਿ ਉਹ ਭੜਕਾਟ ਕਰਨਗੇ ਤੁਸੀਂ ਉਹਨਾਂ ਨੂੰ ਜੇ ਰੀਟੈਲੀਏਟ ਕਰੋਗੇ ਜ਼ਬਾਨੀ ਕਲਾਮੀ ਵੀ ਪੁਲਿਸ ਵਿਚਾਲੇ ਆ ਜਾਏਗੀ ਬੰਦ ਕਰ ਦੇਗੀ ਕਹੇਗੀ ਔਰ ਇਹ ਹੋਏਗਾ ਕਿ ਜੀ ਔਰ ਇਹਨਾਂ ਦਾ ਜਿਹੜਾ ਸਾਰਾ ਮੀਡੀਆ ਵਰਜ਼ਨ ਹੋਏਗਾ ਉਹ ਅਦਰ ਵੇ ਅਰਾਊਂਡ ਹੋਏਗਾ ਕਿ ਜੀ ਸਿੱਖਾਂ ਨੇ ਇਹ ਕਰਤਾ ਉਹ ਕਰਤਾ ਔਰ ਪੁਲਿਸ ਨੇ ਇਹ ਕਰਤਾ ਸੋ ਕੁੱਲ ਮਿਲਾ ਕੇ ਇੱਕ ਪਾਸੇ ਤਾਂ ਇੱਕ ਪੀਸਫੁਲ ਰੈਲੀ ਨੂੰ ਜਿਹੜਾ ਉਹਨਾਂ ਨੇ ਕਿਸ ਲੈਵਲ ਤੱਕ ਲਿਜਾ ਕੇ ਖੜਾ ਕਰ ਦਿੱਤਾ ਹੈ ਪਰ ਅੱਜ ਇਹ ਖਬਰ ਪਤਾ ਨਹੀਂ ਮੈਨੂੰ ਹੈਰਾਨੀ ਵੀ ਹੈ ਜਾਂ ਤਾਂ ਕੋਈ ਹਿਮੰਤ ਕਾਰਕਰੇ ਵਰਗਾ ਜਿਹੜਾ ਐਂਟੀ ਟੈਰਰਿਜ਼ਮ ਸੈੱਲ ਦਾ ਇੰਚਾਰਜ ਸੀ ਕੋਈ ਟਰੂਲੀ ਇਮਾਨਦਾਰ ਬੰਦਾ ਉੱਥੇ ਆ ਗਿਆ ਏਟੀਐਸ ਜਿਹਨੇ ਕਿ ਇਹਨਾਂ ਦਾ ਭਾਂਡਾ ਫੋੜ ਦਿੱਤਾ ਔਰ ਇਹ ਖਬਰ ਮਾੜੀ ਮੋਟੀ ਹੈ ਦੱਬ ਜਾਏਗੀ ਔਰ ਖਬਰ ਹੈ ਮਹਾਰਾਸ਼ਟਰ ਏਟੀਐਸ ਅਰੈਸਟ 3 ਹਿੰਦੂਤਵਾ ਐਕਟਿਵਿਸਟ ਆਫਟਰ ਹਿਊਜ ਹਾਲ ਆਫ ਐਕਸਪਲੋਸਿਵਸ ਕਿ ਮਹਾਰਾਸ਼ਟਰ ਦੇ ਐਂਟੀ ਟੈਰਰਿਜ਼ਮ ਜਿਹੜਾ ਉਹਨਾਂ ਦੀ ਟੀਮ ਹੈ ਉਹਨਾਂ ਨੇ ਇੱਕ ਵੱਡਾ ਜਿਹੜਾ ਉਹ ਕਾਮਯਾਬੀ ਹਾਸਲ ਕੀਤੀ ਕਿ ਹਿੰਦੂਤਵਾ ਦੇ ਸੰਬੰਧਿਤ ਹਿੰਦੂਤਵਾ ਦੀਆਂ ਜਥੇਬੰਦੀਆਂ ਨਾਲ ਸੰਬੰਧਿਤ 3 ਬੰਦੇ ਫੜੇ ਗਏ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਹਥਿਆਰ at least 3 people belonging to Hindu Jan Jagriti Samiti and Sanatan Sanstha have been arrested from different parts of Maharashtra after a huge quantity of explosives, gunpowder, sulfur and detonators were seized from a shop owned by one of them, police said here on Friday. ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪੀਸਫੁਲ ਰੈਲੀ ਨੂੰ ਇਹ ਦਹਿਸ਼ਤਗਰਦੀ ਆਈਐਸਆਈ ਨਾਲ ਜੋੜ ਰਹੇ ਨੇ ਔਰ ਮਹਾਰਾਸ਼ਟਰ ਜਿੱਥੇ ਬੀਜੇਪੀ ਸ਼ਿਵ ਸੈਨਾ ਦੀ ਸਰਕਾਰ ਹੈ ਉੱਥੇ ਕਿਸ ਲੈਵਲ ਦੇ ਹਥਿਆਰ ਇਕੱਠੇ ਕਰਕੇ ਔਰ ਉਹਨਾਂ ਨੇ ਕੀ ਕਰਨਾ ਸੀ ਇਹਨਾਂ ਦੀ ਅਕੋਰਡਿੰਗ ਟੂ ਪੁਲਿਸ the explosive were seized by anti-terrorism squad of Maharashtra police which raided the home and shop of Vaibhav Roth 40 at Nalaspura in Palghar district outside Mumbai early on Friday. ATS officials said they had been keeping an eye on Roth for a while after receiving information that he was assembling bombs in his shop which was ostensibly used as a real estate agency. Baar real estate agency da board hai andar bomb tayar kitte ja rahe ne. There was enough explosives to manufacture at least 18 to 20 bombs. ਇੰਨਾ ਜ਼ਿਆਦਾ ਮਟੀਰੀਅਲ ਸੀ ਕਿ 18 ਤੋਂ 20 ਬੰਬ ਉਹਦੇ ਚੋਂ ਤਿਆਰ ਹੋ ਰਹੇ ਸੀ The ATS team which included a dog squad raided Roth's flat and shop at Bandal Ali village of Sopra neighborhood of Nalaspura West on Thursday night. Search operations continued till early this morning and the explosives were found in his shop. ਕਿ ਇਹ ਰਾਤ ਸਾਰੀ ਚੱਲਦਾ ਰਿਹਾ ਔਰ ਉਹਦੇ ਚੋਂ ਜਿਹੜਾ ਇਹ ਮਿਲੇ ਫਿਰ ਉਹਨਾਂ ਨੇ ਕਿਹਾ ਵੀ ਉਹਦਾ ਮੋਬਾਈਲ ਫੋਨ ਫੜ ਲਿਆ ਫਿਰ ਉਹਨਾਂ ਨੇ ਕਿਹਾ ਕਿ ਉਹ ਰੈਗੂਲਰ ਕੰਟੈਕਟ ਸੀ ਪੂਨੇ ਔਰ ਔਰੰਗਾਬਾਦ ਵਿੱਚ 2 ਬੰਦਿਆਂ ਦੇ ਨਾਲ ਉਹਨਾਂ ਨੂੰ ਵੀ ਫੜ ਲਿਆ ਗਿਆ ਔਰ Roth's associates who admitted that he belonged to HJS, the Sanatan Sanstha and other Hindu right-wing organizations claimed that was ਉਹ ਕਹਿੰਦੇ ਮੈਨੂੰ ਇਹ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਕਹਿੰਦੇ ਨੇ ਹੋ ਸਕਦਾ ਇਹ ਉਹਨਾਂ ਨੇ ਪੁਲਿਸ ਨੇ ਲਿਆ ਕੇ ਰੱਖੇ ਹੋਣ ਵੈਭਵ ਰੌਥ ਦੇ ਘਰ ਦੇ ਵਿੱਚ ਔਰ ਉਹਨੂੰ ਜਿਹੜਾ ਕਿਉਂਕਿ ਉਹ ਕਾਊ ਸਲੌਟਰ ਦਾ ਵਿਰੋਧ ਕਰ ਰਿਹਾ ਲਵ ਜਹਾਦ ਦਾ ਵਿਰੋਧ ਕਰ ਰਿਹਾ ਇਹ ਉਹਦਾ ਵਕੀਲ ਕਹਿ ਰਿਹਾ ਰੌਥ ਦਾ ਕਿ ਜੇ ਉਹਨੂੰ ਫਸਾਇਆ ਜਾ ਹੁਣ ਸਰਕਾਰ ਤੁਹਾਡੀ ਹੈ ਉਹਦੇ 'ਚ ਕੋਈ ਇਮਾਨਦਾਰ ਬੰਦੇ ਨੇ ਦੇਖਿਆ ਕਿ ਵੀ ਇਹ ਗੱਲ ਚੱਲ ਰਹੀ ਔਰ ਕਿਸ ਲੈਵਲ ਤੱਕ ਜਾਏਗਾ ਔਰ ਉਹਨੂੰ ਉਹਨਾਂ ਨੇ ਹਰਾਸਮੈਂਟ ਬਣਾ ਦਿੱਤਾ ਔਰ ਜਿਹੜੀ ਇਸ ਦੇ ਨਾਲ ਹੀ ਸਟੋਰੀ ਜਿਹੜੀ ਇਨਫੈਕਟ ਇਹ ਹੈ ਕਿ ਇਹ ਜਿਹੜੇ ਨੇ 3-4 ਥਾਵਾਂ ਦੇ ਉੱਤੇ ਬੰਬ ਸ਼ਿਪ ਕੀਤੇ ਜਾਣੇ ਸੀ ਜਿਹਦੇ 'ਚ ਮਹਾਰਾਸ਼ਟਰ ਵੀ ਔਰ ਦੂਸਰੇ ਨੇਬਰਿੰਗ ਵੀ ਜਿਹਦੇ 'ਚ ਧਮਾਕੇ ਹੋਣੇ ਸੀ ਸੋ ਹੁਣ ਜਿੱਥੇ ਤਾਂ ਉਹਨਾਂ ਦੇ ਨੱਕ ਦੇ ਥੱਲੇ ਤਿੰਨੋਂ ਹੀ ਇਹ ਹਿੰਦੂ ਜਥੇਬੰਦੀਆਂ ਨੇ ਔਰ ਤਿੰਨੋਂ ਹੀ ਉਹਨਾਂ ਦੇ ਨਾਲ ਸੰਬੰਧਿਤ ਨੇ ਔਰ ਇਹਨਾਂ ਦੇ ਆਪਣੇ ਜਿਹੜਾ ਐਂਟੀ ਟੈਰਰਿਜ਼ਮ ਸਕੁਆਡ ਹੈ ਔਰ ਇਹੀ ਹੈ ਜਿਹਨੇ ਹਿਮੰਤ ਕਾਰਕਰੇ ਨੇ ਕਰਨਲ ਪ੍ਰੋਤ ਨੂੰ ਫੜਿਆ ਸੀ ਜੀ ਇੰਟੈਲੀਜੈਂਸ ਦਾ ਕਰਨਲ
ਜਿਨੇ ਕਿ ਸਮਝੌਤਾ ਐਕਸਪ੍ਰੈਸ ਬੰਬਿੰਗ ਕੀਤੀ, ਮਾਲੇਗਾਂव ਦੇ ਵਿੱਚ ਕੀਤੀ, हैदराबाद और मक्का मसीद दे विच कीती, अजमेर शरीफ दे विच कीती, कर्नल प्रोत, प्रज्ञा साधवी, ये सारे इन्वॉल्व सी। और हुण कोई ईमानदार बंदा जिहड़ा आया उन्होंने भी ला देणगे, जो हाल फिर इन्होंने मुंबई दहशतगर्द हमलियां दे बहाने नाल हेमंत कारकरे नूं साफ करता। वो बेचारी उहदी घर वाली यही कहती चली गई जी इन्हां दा ही काम है, वो भी कैंसर नाल मरी जां इन्हां ने ही मारती, क्योंकि वो कह रही सी कि भी ये काम इन्हां दियां एजेंसियां दा हैगा कि उन्होंने ये किया। सो कुल मिला के ज़ाहिर है भी दहशतगर्द कौन है। सो असी क्योंकि इस तो बाद परसों की रैली है, असी ये जरूर पुरजोर अपील करांगे। खास तौर पर हुण तां जिहड़े बाहरों जाने सी वो जा चुके ने, लेकिन साडे इंग्लैंड दे विच साडे भैन भरा जिन्हां नूं कोई खदशे भी ने जां उन्हां दे रोसे भी ने, इस मौके दे उत्ते असी हर चीज़ नूं पासे रख के जिवें भैन जी अमनजोत कौर ने कहा कि स्ट्रेंथ पावरफुल रैली, ताकि ये भारत सरकार RSS उन्हां दे दुम छल्ले उन्हां दे सारे टौंट बटौंट जिहड़े ने उन्हां नूं ये मैसेज जाए कि भी तुहाडे इस सारे नैगेटिव प्रोपेगेंडे दे बावजूद डायस्पोरा सिख इस गल नूं समझदे ने कि अल्टीमेटली दरियाए जमुना तो वाघा तक इंडिपेंडेंट सॉवरन नेशन खालिस्तान आंसर है। और उस दे लई डायस्पोरा सिखां ने इंटरनेशनल कानूनां दी इजाजत च रहिंदे हैं, UN चार्टर जिहड़ा कि राइट ऑफ सेल्फ डिटरमिनेशन दा हक दिंदा है, उहदे थल्ले अपने वतन नूं, अपनी सरजमीन नूं इंडियन आर्मी जैकबूट तो आज़ाद करवाउण दा बिगल वजाया होया। वो 34 साल तो बिगल वज रहे, पर हुण वो फाइनल मार्च है, जिहड़ी फाइनल लड़ाई है जिन्हों डू और डाई दी है, और जिहड़ी जिसनूं कदे ਜਦੋਂ ਅਸੀਂ ਕਹਿੰਦੇ ਹਾਂ ਵੀ ਐਕਸੈਲਸ਼ੀਅਰ ਕਿ ਵੀ ਹੁਣ ਅੱਗੇ ਹੀ ਵਧਣਾ ਔਰ ਆਪਣਾ ਜਿਹੜਾ ਕੇਸਰੀ ਝੰਡਾ ਗੱਡਣਾ, ਇਸ ਤੋਂ ਬਿਨਾ ਸਾਡੇ ਕੋਲ ਉੱਥੇ ਹੋਰ ਕੋਈ ਚੋਇਸ ਨਹੀਂ ਹੈ। ਜੇ ਅਸੀਂ ਸਿੱਖਾਂ ਨੂੰ, ਸਿੱਖ ਧਰਮ ਨੂੰ ਸਾਊਥ ਏਸ਼ੀਆ ਦੇ ਵਿੱਚ ਸਰਵਾਈਵ ਕਰਵਾਉਣਾ ਤੇ ਖਾਲਿਸਤਾਨ ਹੀ ਹਰ ਮਸਲੇ ਦਾ ਹੱਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਥੈਮਿਨ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। थैंक यू सो मच व्यूअर्स। विचारां दा सिलसिला इस तरह चलता रहेगा। मिलते हैं आफ्टर दिस शॉर्ट ब्रेक।